ਇੰਡੋਜ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ ਜੀ। ਦੋਸਤੋ ਹਾਜ਼ਰ ਹਾਂ ਪ੍ਰੋਗਰਾਮ ਸਨਮੁਖ ਲੈ ਕੇ। ਦੋਸਤੋ ਪ੍ਰੋਗਰਾਮ ਸਨਮੁਖ ਵਿੱਚ ਜਿਸ ਸ਼ਖਸੀਅਤ ਨਾਲ ਮੈਂ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ ਨਾਲ ਵਾਬਸਤਾ ਨੇ ਔਰ ਉਹਨਾਂ ਨੇ ਆਪਣੀ ਮਿਆਰੀ ਗਾਇਕੀ ਦੇ ਨਾਲ ਜਿਹੜਾ ਤੁਹਾਡੇ ਦਿਲਾਂ ਦੇ ਵਿੱਚ ਥਾਂ ਬਣਾਈ ਔਰ ਅੱਜ ਵੀ ਬਰਕਰਾਰ ਨੇ। ਮੇਰੇ ਨਾਲ ਨੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਤਵਿੰਦਰ ਬਿੱਟੀ ਜੀ। ਬਿੱਟੀ ਜੀ, ਤੁਹਾਡਾ ਸਵਾਗਤ ਹੈ ਸਾਡੇ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜਗਦੀਪ ਜੀ, ਤੁਹਾਨੂੰ ਔਰ ਸਮੂਹ ਪੰਜਾਬੀਆਂ ਨੂੰ ਜਿੰਨੇ ਵੀ ਤੁਹਾਡੇ ਇੰਡੋਜ਼ ਟੀਵੀ ਰਾਹੀਂ ਮੈਨੂੰ ਸੁਣ ਰਹੇ ਨੇ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਔਰ ਰਸ਼ਪਾਲ ਹੇਅਰ ਜੀ ਜਿਹੜੇ ਕਿ ਸੇਵਾ ਨਿਭਾ ਰਹੇ ਨੇ ਇਸ ਟੀਵੀ ਰਾਹੀਂ, ਮੇਰੇ ਵਰਗੇ ਹਜ਼ਾਰਾਂ ਕਲਾਕਾਰਾਂ ਨੂੰ ਮਿਲਾ ਰਹੇ ਨੇ, ਉਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਨਹੀਂ, ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਜੀ ਤੁਸੀਂ ਸਾਡੇ ਇੰਡੋਜ਼ ਟੀਵੀ ਦੇ ਵਿਹੜੇ ਆਏ ਔਰ ਆਪਣਾ ਕੀਮਤੀ ਸਮਾਂ ਕੱਢਿਆ, ਕਿਉਂਕਿ ਤੁਹਾਡਾ ਆਸਟ੍ਰੇਲੀਆ ਕਾਫੀ ਲੰਮੇ ਸਮੇਂ ਬਾਅਦ ਗੇੜਾ ਲੱਗਾ। ਹਾਂਜੀ, ਪਹਿਲਾਂ ਤਾਂ ਵੈਸੇ ਬ੍ਰਿਸਬਨ ਜੀ ਦੀ ਜੇ ਗੱਲ ਕਰਦੇ ਹਾਂ ਜੀ, ਬਹੁਤ ਸਾਲ ਹੋ ਗਿਆ, ਮੇਬੀ 15, 16, 17 ਇਸ ਤੋਂ ਜ਼ਿਆਦਾ ਵੀ ਮੈਨੂੰ ਲੱਗ ਸਕਦਾ ਹੈ ਕਿ ਬ੍ਰਿਸਬਨ 'ਚ ਇੱਕ ਵਾਰ ਮੈਨੂੰ ਮੌਕਾ ਮਿਲਿਆ ਸੀ। ਅੱਛਾ ਜੀ। ਤੇ ਬਟ ਲਾਸਟ ਈਅਰ ਮੈਂ ਮੈਲਬੌਰਨ ਤੇ ਪਰਥ ਆਈ ਸੀ ਜੀ। ਅੱਛਾ ਜੀ। ਤੇ ਉਦੋਂ ਸ਼ਾਇਦ ਇਹ ਰਹਿ ਗਿਆ ਸੀ ਬ੍ਰਿਸਬਨ। ਚਲੋ ਥੈਂਕ ਯੂ, ਤੁਸੀਂ ਇਸ ਵਾਰੀ ਸਮਾਂ ਕੱਢਿਆ। ਮੈਂ ਗਾਇਕੀ ਦੇ ਖੇਤਰ ਦੇ ਕਿਉਂਕਿ ਗਾਇਕੀ ਦੇ ਤੌਰ ਦੇ ਉੱਤੇ ਤੁਹਾਨੂੰ ਸਾਰਾ ਪੰਜਾਬੀ ਜਾਣਦਾ ਔਰ ਜਿੱਥੇ ਵੀ ਪੰਜਾਬੀ ਜਿਹੜੇ ਵੀ ਦੇਸ਼ 'ਚ ਬੈਠੇ ਨੇ ਉਹਨਾਂ ਸਾਰਿਆਂ ਨੂੰ ਇਹ ਸਤਵਿੰਦਰ ਬਿੱਟੀ ਇਹ ਐਜ਼ ਏ ਗਾਇਕਾ ਪਤਾ। ਮੈਂ ਚਾਹੁੰਦਾ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਆਪਣੇ ਟੀਵੀ ਰਾਹੀਂ ਸਾਡੇ ਰਾਹੀਂ ਕਿ ਤੁਸੀਂ ਹਾਕੀ ਖੇਡੀ ਨੈਸ਼ਨਲ ਲੈਵਲ 'ਤੇ, ਜਿਹੜੀ ਗਾਇਕੀ ਦੀ ਜਾਗ ਆ ਉਹ ਤਾਂ ਤੁਹਾਨੂੰ ਆਪਣੇ ਪਿਤਾ ਜੀ ਔਰ ਦਾਦਾ ਜੀ ਤੋਂ ਲੱਗੀ, ਸਾਰਿਆਂ ਨੂੰ ਪਤਾ, ਪਰ ਹਾਕੀ ਖੇਡਣ ਦੀ ਪ੍ਰੇਰਨਾ ਤੁਹਾਨੂੰ ਕਿੱਥੋਂ ਮਿਲੀ? ਇਹ ਜੀ ਪਹਿਲਾਂ ਤੁਹਾਡਾ ਧੰਨਵਾਦ ਕਿ ਹਾਕੀ ਬਾਰੇ ਤੁਸੀਂ ਇਹ ਬੜੀ ਅੱਛੀ ਗੱਲ ਕਿਸੇ ਨੇ ਪੁੱਛੀ ਨਹੀਂ ਅੱਜ ਤੱਕ, ਸੋ ਪੁੱਛੀ ਹੈ। ਇਹ ਜਦੋਂ ਮੈਂ ਸਕੂਲ 'ਚ ਸੀ ਜੀ ਤਾਂ ਸਾਡੇ ਮੈਡਮ ਸੀਗੇ ਜਿਹੜੇ ਕਿ DPI ਸੀਗੇ, ਰਜਿੰਦਰ ਕੌਰ ਜੀ। ਅੱਛਾ ਜੀ। ਤੇ ਉਹ ਕੁਦਰਤੀ ਕਹਿ ਲਓ ਕਿ ਉਹਨਾਂ ਨੂੰ ਮੇਰੇ ਨਾਲ ਬੜਾ ਪਿਆਰ ਸੀਗਾ। ਅੱਛਾ। ਇੰਨਾ ਜ਼ਿਆਦਾ ਪਿਆਰ ਸੀ ਕਿ ਉਦੋਂ ਮੈਨੂੰ ਕਹਿੰਦੇ ਹੁੰਦੇ ਸੀਗੇ ਬਿੱਟੀ ਮੈਂ ਤਾਂ ਤੈਨੂੰ ਆਪਣੇ ਘਰ ਹੀ ਲੈ ਕੇ ਜਾਣਾ। ਤੇ ਇਸ ਤਰ੍ਹਾਂ ਦੀ ਅਟੈਚਮੈਂਟ ਸੀ। ਤੇ ਉਹ ਸਪੋਰਟਸ ਲਈ ਬੱਚੇ ਚੁਣਦੇ ਹੁੰਦੇ ਆ ਕਿ ਇੰਨੀਆਂ ਕਲਾਸ ਵਿੱਚ ਕਿਹੜਾ ਬੱਚਾ, ਮੈਂ ਕਿਹੜੀ ਸਪੋਰਟਸ ਲਈ ਵੀ ਕਿਹੜੇ ਬੱਚੇ ਨੂੰ। ਤੇ ਉਹਨਾਂ ਨੇ ਜਦੋਂ ਬੱਚਿਆਂ ਦੀ ਚੋਣ ਕਰਦੇ ਸੀ ਤਾਂ ਸਾਰਿਆਂ ਚੋਂ ਇੱਕ ਤਾਂ ਮੈਨੂੰ ਉਹਨਾਂ ਨੇ ਬਾਹਰ ਕੱਢਿਆ ਕਿ ਬੇਟਾ ਤੁਸੀਂ ਆਓ, ਔਰ ਮੈਨੂੰ ਹਾਕੀ ਵਾਲੇ ਗਰਾਊਂਡ 'ਚ ਉਹਨਾਂ ਨੇ ਭੇਜਿਆ। ਅੱਛਾ। ਸਟਾਰਟਿੰਗ ਉੱਥੋਂ ਹੋਈ ਔਰ ਉਸ ਤੋਂ ਬਾਅਦ ਵਿੱਚ ਥੋੜ੍ਹਾ ਬਹੁਤਾ ਸ਼ੁਰੂਆਤ ਕਰਨ ਤੋਂ ਬਾਅਦ ਜਦੋਂ ਇੱਕ ਬਹੁਤ ਅੱਛੇ, ਮੈਂ ਸਮਝਦੀ ਹਾਂ ਕਿ NIS ਪਟਿਆਲੇ ਸਾਡੇ ਹੈ ਜਿਹੜਾ ਜਿਹਦੇ ਨਾਲ ਤੁਸੀਂ ਅਜੇ ਵੀ ਜੁੜੇ ਹੋ। ਹਾਂਜੀ ਹਾਂਜੀ। ਪਿੱਛੇ ਜੇ ਤੁਸੀਂ ਉਹ ਮੈਡਮ ਜਾ ਕੇ ਵੀ ਆਏ, ਬੜੇ ਵੀ ਕਦੇ ਮੌਕਾ ਮਿਲਦਾ ਜਾਂਦੇ ਆ ਜੀ। ਤੇ ਸਾਡੇ ਕੋਚ ਸੀਗੇ ਜਸਵਿੰਦਰ ਪੰਗੂ ਜੀ, ਉਹ ਸਾਡੇ ਸਕੂਲ 'ਚ ਮਤਲਬ ਆਉਂਦੇ ਸੀਗੇ। ਉਹਨਾਂ ਨੂੰ ਹਾਇਰ ਕੀਤਾ ਗਿਆ ਜਾਂ ਸਾਨੂੰ ਉਹਨਾਂ ਨੂੰ ਸਾਡੇ ਸਕੂਲ 'ਚ ਕਿਸ ਤਰ੍ਹਾਂ ਆਏ ਇਹ ਨਹੀਂ ਮੈਨੂੰ ਪਤਾ, ਬਟ ਉਹਨਾਂ ਨੇ ਸਾਡੀ ਟੀਮ ਸੰਭਾਲੀ ਹਾਕੀ ਦੀ। ਅੱਛਾ। ਤੇ ਉਹ ਸਾਡੀ ਲੱਕ ਅੱਛੀ ਸੀ ਕਿ ਇੰਨੀ ਮਿਹਨਤ ਉਹਨਾਂ ਨੇ ਸਾਨੂੰ ਕਰਾਈ ਕਿ ਮੈਂ ਇੱਕ ਤਾਂ ਜ਼ਿੰਦਗੀ 'ਚ ਮਿਹਨਤ ਕਰਨੀ ਸਿੱਖੀ ਔਰ ਹਾਕੀ 'ਚ ਜਿਹੜਾ ਅਸੀਂ ਬਹੁਤ ਅੱਛਾ ਕੰਮ ਮੈਂ ਕਰ ਪਾਈ। ਔਰ ਸਾਈਡ ਲੈਫਟ ਆਊਟ 'ਤੇ ਮੈਂ ਖੇਡਦੀ ਰਹੀ, ਬੜੇ ਮੈਚ ਖੇਡੇ। ਔਰ ਤੁਸੀਂ ਦੇਖਿਓ ਕਿ ਉਸ ਤੋਂ ਬਾਅਦ ਮੈਨੂੰ ਹਾਕੀ ਬੇਸ 'ਤੇ ਇੱਕ ਜੌਬ ਵੀ ਮਿਲੀ। ਤੁਸੀਂ ਬਿਜਲੀ ਬੋਰਡ 'ਚ ਵੀ ਕੀਤਾ ਕੰਮ? ਉਸ ਤੋਂ ਪਹਿਲਾਂ ਜੀ ਮੈਂ ਏਅਰ ਇੰਡੀਆ 'ਚ ਵੀ, ਜਿਵੇਂ ਏਅਰ ਇੰਡੀਆ 'ਚ ਵੀ ਕੀਤਾ। ਏਅਰ ਇੰਡੀਆ ਦੀ ਹਾਕੀ ਦੀ ਟੀਮ ਹੈ ਜੀ, ਮੇਬੀ ਹੁਣ ਵੀ ਹੋਵੇ, ਮੈਨੂੰ ਨਹੀਂ ਪਤਾ, ਬਟ ਸਾਡੇ ਵੇਲੇ ਸੀ। ਔਰ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਕਈ ਲੜਕੀਆਂ ਚੰਡੀਗੜ੍ਹ ਤੋਂ ਪੜ੍ਹਦੇ ਸਾਡੀ ਸਿਲੈਕਸ਼ਨ ਹੋਈ, ਉਹਨਾਂ ਵੱਲੋਂ ਫਿਰ ਮੈਂ ਮੈਚ ਖੇਡਦੀ ਸੀ। ਫਿਰ ਸਾਨੂੰ ਇਲੈਕਟ੍ਰਿਸਿਟੀ ਬੋਰਡ ਨੇ ਮਤਲਬ ਨੌਕਰੀ ਦਿੱਤੀ। ਸੋ ਇਹ ਹਾਕੀ ਕਰਕੇ ਹੀ ਇਹ ਮਿਲਿਆ ਸਭ ਕੁਝ। ਮਤਲਬ ਸ਼ੁਰੂਆਤ ਜਿਹੜਾ ਜੀਵਨ ਦਾ ਉਹ ਹਾਕੀ ਨੇ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਗਾਇਕੀ ਤੇ ਚੱਲਦੀ ਰਹਿੰਦੀ ਸੀ, ਕਿਉਂਕਿ ਗਾਇਕੀ ਤੁਹਾਡੇ ਘਰ, ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਸ਼ੌਕ ਸੀਗਾ ਤੇ 4-5 ਸਾਲ ਦੀ ਸੀਗੀ। ਘਰ 'ਚ ਜਿਵੇਂ ਦਾ ਵੀ ਮਾਹੌਲ ਹੁੰਦਾ ਬੱਚਾ ਉੱਧਰ ਨੂੰ ਢਲ ਜਾਂਦਾ। ਸੋ ਮੈਂ ਲਾਡਲੀ ਧੀ ਸੀ ਆਪਣੇ ਪਿਤਾ ਦੀ। ਜਦੋਂ ਵੀ ਉਹਨਾਂ ਨੇ ਖੁਦ ਗਾਉਣਾ ਬੈਠਣਾ ਮੈਂ ਨਾਲ ਬੈਠੀ ਰਹਿੰਦੀ ਸੀ ਔਰ ਉਹਦਾ ਅਸਰ ਮੇਰੇ ਦਿਲ ਤੇ ਸੀਗਾ ਕਿ ਮੈਂ। ਪਰ ਇੱਕ ਜਿਹੜੀ ਪੱਕੀ ਪ੍ਰੇਰਨਾ ਤੁਹਾਡੇ ਅੰਦਰ ਸੀ, ਕਿਉਂਕਿ ਤੁਹਾਡੇ ਇੱਕ ਫਰੈਂਡ ਨੇ ਇੱਕ ਇੰਟਰਵਿਊ ਦੱਸਿਆ ਸੀ ਕਿ ਬਿੱਟੀ ਨੂੰ ਕਿਹਾ ਗਿਆ ਕਿ ਤੂੰ ਲੈਫਟ ਹੈਂਡ ਸਾਈਡ ਬਹੁਤ ਔਖਾ ਖੇਡਣਾ ਤੇ ਤੂੰ ਸਾਈਡ ਚੇਂਜ ਕਰ ਲਾ। ਤੁਸੀਂ ਸਾਈਡ ਨਹੀਂ ਚੇਂਜ ਕੀਤੀ, ਤੁਸੀਂ ਕਿਹਾ ਨਹੀਂ ਮੈਂ ਇੱਥੇ ਹੀ ਪਰਫੈਕਟ ਹੋਣਾ। ਕਈ ਚੀਜ਼ਾਂ ਮੈਨੂੰ ਆਪਣੀਆਂ ਵੈਸੇ ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਤਾਂ ਕਿਉਂ ਉਦੋਂ ਸੋਚਦੀ ਸੀ, ਬਟ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਕਈ ਵਾਰ ਛੋਟੇ ਬੱਚਿਆਂ ਨੂੰ ਵੀ ਜੇ ਕੋਈ ਟੀਚਰ ਅੱਛਾ ਲੱਗਦਾ ਹੈ ਜਾਂ ਫਿਰ ਕੋਈ ਤੁਹਾਨੂੰ ਅੱਛਾ ਇਨਸਾਨ ਲੱਗਦਾ ਹੈ ਨਾ, ਤੁਸੀਂ ਉਹਨੂੰ ਫੋਲੋ ਕਰਦੇ ਹੋ। ਜੇ ਮੈਨੂੰ ਮੈਂ ਦਿਲ ਤੋਂ ਹੀ ਮੈਨੂੰ ਮੇਰੇ ਵਿੱਚ ਕੋਚ ਸਾਹਿਬ ਨੇ ਕਿਹਾ ਤਾਂ ਉੱਧਰ ਖੇਡਣਾ ਤਾਂ ਮੈਂ ਉੱਧਰ ਹੀ ਖੇਡਣਾ। ਠੀਕ ਹੈ। ਇਸ ਤਰ੍ਹਾਂ ਦਾ ਜੇ ਮੇਰੇ ਜਿਵੇਂ ਪਾਪਾ ਨਾਲ ਪਿਆਰ ਸੀ, ਉਹਨਾਂ ਨੇ ਕਿਹਾ ਤਾਂ ਪੁੱਤ ਤੂੰ ਆਹ ਕਰਨਾ। ਸੋ ਇਸ ਤਰ੍ਹਾਂ ਦਾ
ਮੈਂ ਨਾ ਨਹੀਂ ਸੀ ਕਹਿੰਦੀ ਜਿੱਦਾਂ। ਨਹੀਂ, ਮੇਰਾ ਇਹ ਜ਼ਿਆਦਾ ਇਸ ਚੀਜ਼ ਤੇ ਜ਼ੋਰ ਸਵਾਲ ਤੇ ਦਾ, ਕਿਉਂਕਿ ਸਾਡੇ ਬਹੁਤ ਸਾਰੀਆਂ ਕੁੜੀਆਂ ਦਿਲ ਛੱਡ ਜਾਂਦੀਆਂ, ਉਹ ਇਹ ਸੋਚਦੀਆਂ ਕਿ ਇੱਕ ਜੀਵਨ 'ਚ ਇੱਕ ਕੰਮ ਕੀਤਾ ਤੇ ਇਹ ਹੀ ਮੁਕੰਮਲ ਆ। ਪਰ ਮੈਂ ਤਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆਪਣੇ ਟੀਵੀ ਰਾਹੀਂ ਕਿ ਜੇ ਮਨ 'ਚ ਕੋਈ ਕੁੜੀ ਕਰਨਾ ਚਾਹਵੇ, ਉਹ ਜ਼ਿੰਦਗੀ ਦੇ ਹਰ ਉਹ ਪੱਖ ਨੂੰ ਕਾਮਯਾਬੀ ਨਾਲ ਹਾਸਲ ਕਰ ਸਕਦੇ ਆ ਔਰ ਕਰ ਵੀ ਸਕਦੇ। ਜੀ, ਤੁਹਾਡੀ ਉਦਾਹਰਨ ਹੈ ਸਾਰਿਆਂ ਦੇ ਸਾਹਮਣੇ। ਹਾਂ, ਜੇ ਤੁਸੀਂ ਕਿਸੇ ਨਾਲ ਅਟੈਚਮੈਂਟ ਹੈ, ਮੰਨ ਲਓ ਫਾਦਰ ਨਾਲ ਹੈ, ਜੋ ਫਾਦਰ ਨੂੰ ਲੱਗਦਾ ਹੈ ਕਿ ਮੇਰਾ ਬੱਚਾ ਕਰੇ, ਬੱਚਾ ਕਰ ਜਾਂਦਾ ਹੈ। ਤੇ ਮੇਰੇ ਕੋਚ ਸਾਹਿਬ ਮੈਨੂੰ ਲੱਗ ਰਿਹਾ ਸੀ ਵੀ ਲੈਫਟ ਤੇ ਖੇਡੇ, ਤਾਂ ਮੈਂ ਉਹਨਾਂ ਤੇ ਯਕੀਨ ਕਰ ਰਹੀ ਹਾਂ ਕਿ ਉਹਨਾਂ ਲਈ ਇਹ ਬੈਸਟ ਹੈ ਕਿ ਮੈਂ ਇਹ ਕਰ ਸਕਦੀ ਹਾਂ। ਮੈਂ ਆਪਣਾ ਉਸ ਵੇਲੇ, ਕਿਉਂਕਿ ਮੈਂ ਉਹਨਾਂ ਤੇ ਟਰਸਟ ਕਰ ਰਹੀ ਹਾਂ, ਮੈਨੂੰ ਪਤਾ ਹੈ ਕਿ ਇਹ ਬੈਸਟ ਮੈਨੂੰ ਗਾਈਡ ਕਰ ਰਹੇ ਹੈ, ਇਸ ਕਰਕੇ ਮੈਂ ਲੈਫਟ ਤੇ ਰਹੀ। ਇਹਦੇ 'ਚ ਬਹੁਤ ਵੱਡੀ ਗੱਲ ਬਿੱਟੀ ਜੀ ਨੇ ਕਹੀ ਕਿ ਜਿਹੜਾ ਯਕੀਨ ਆ, ਟਰਸਟ ਆ, ਉਹ ਕਰਨਾ ਬਹੁਤ ਵੱਡੀ ਗੱਲ ਆ। ਕਿ ਤੁਸੀਂ ਆਪਣੇ ਕੋਚ ਗੁਰੂ ਦੇ ਉੱਤੇ ਜੇਕਰ ਯਕੀਨ ਕਰਦੇ ਹੋ ਔਰ ਤੁਸੀਂ ਆਸਥਾ ਵੀ ਬੜੀ ਪ੍ਰਮਾਤਮਾ 'ਚ ਰੱਖਦੇ ਹੋ। ਤੁਸੀਂ ਹਮੇਸ਼ਾ ਗੱਲਬਾਤ ਦੇ ਵਿੱਚ ਵੀ ਇਹੀ ਕਿਹਾ ਕਿ ਜਿੱਥੇ ਵੀ ਤੁਹਾਨੂੰ ਪ੍ਰਮਾਤਮਾ ਨੇ ਲੈ ਕੇ ਗਿਆ, ਉਹਨੇ ਪਹਿਲਾਂ ਤੁਹਾਡੇ ਲਈ ਜਗ੍ਹਾ ਬਣਾਈ ਸੀ। ਇਹ ਆਪਣੀ ਮੈਂ ਕਿਸਮਤ ਸਮਝਦੀ ਹਾਂ। ਕਿਸਮਤ ਦਾ ਬਹੁਤ ਅੱਛੀ ਲੋਕ ਤੁਹਾਡੀ ਜ਼ਿੰਦਗੀ 'ਚ ਆਉਂਦੇ ਆ ਜੀ, ਤੇ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਮੈਂ ਜੇ ਉਹਨਾਂ ਦੀ ਗੱਲ ਮੰਨੀ ਤਾਂ ਅੱਜ ਉਹ ਬਹੁਤ ਬੈਸਟ ਹੋ ਗਿਆ। ਤੇ ਮੈਂ ਲੈਫਟ ਤੇ, ਕਿਉਂਕਿ ਸਾਰੇ ਬੰਦੇ ਹੀ ਡਰਦੇ ਸੀ, ਤੇ ਲੈਫਟ ਤੇ ਮੇਰੀ ਸਿਲੈਕਸ਼ਨ ਹੁੰਦੀ ਗਈ ਤੇ ਮੈਂ ਖੇਡਦੀ ਗਈ ਅੱਗੇ। ਫਿਰ ਤੁਸੀਂ ਨੈਸ਼ਨਲ ਲੈਵਲ ਤੱਕ ਖੇਡਿਆ ਜੀ? ਹਾਂਜੀ, ਮੈਂ ਨੈਸ਼ਨਲ ਗੋਲਡ ਮੈਡਲਿਸਟ ਹਾਂ ਜੀ। ਵੈਰੀ ਗੁੱਡ। ਪੰਜਾਬ ਤੋਂ ਅਸੀਂ ਨੈਸ਼ਨਲ ਖੇਡੇ ਔਰ ਈਵਨ ਇੰਡੀਆ ਟੀਮ 'ਚ ਇੱਕ ਵਾਰ ਪੱਛਮੀ ਜਰਮਨੀ ਟੀਮ ਜਾਣੀ ਸੀ ਜੀ। ਮਿਸਿਸ ਧਮਾਨੀ ਉਦੋਂ ਹੁੰਦੇ ਸੀਗੇ, ਕਈ ਮੇਰੇ ਹਾਕੀ ਵਾਲੇ ਭੈਣ ਭਰਾ ਜਾਣਦੇ ਹੋਣਗੇ, ਔਰ ਮੈਨੂੰ ਉਹਨਾਂ ਨੇ ਸਿਲੈਕਟ ਵੀ ਕੀਤਾ ਗਿਆ ਕਿ ਟੀਮ ਕੈਨੇਡਾ ਆਉਣੀ ਸੀ ਉਦੋਂ। ਅੱਛਾ ਜੀ। ਬਟ ਉਦੋਂ ਲੱਗਿਆ ਕਿ ਇਹ ਥੋੜਾ ਜ਼ਿਆਦਾ ਛੋਟੀ ਹੈ, ਇਹਨੂੰ ਅਗਲੇ ਸਾਲ ਚਾਂਸ ਦੇ ਦਾਂਗੇ। ਸੋ ਮੀਨਸ ਇਸ ਤਰ੍ਹਾਂ ਇਸ ਲੈਵਲ ਤੱਕ ਮੇਰਾ ਕਰੀਅਰ ਗਿਆ। ਔਰ ਕਿਉਂਕਿ ਪੰਜਾਬ ਦੀ ਜਿਹੜੀ ਆਪਾਂ ਗੱਲ ਕਰੀਏ ਤੇ ਦੋ ਮਹਿਕਮੇ ਜਿਹੜੇ ਆ, ਉਹਨਾਂ ਨੂੰ ਸਾਡੇ ਸਮਾਜ 'ਚ ਉਸ ਨਜ਼ਰੀਏ ਨਾਲ ਨਹੀਂ ਵੇਖਿਆ ਜਾਂਦਾ ਜਿਹੜਾ ਆਪਾਂ ਹੋਰ ਮਹਿਕਮਿਆਂ ਨੂੰ ਵੇਖਦੇ ਹਾਂ। ਇੱਕ ਪੰਜਾਬ ਪੁਲਿਸ ਦਾ, ਇੱਕ ਬਿਜਲੀ ਬੋਰਡ ਦਾ। ਅੱਛਾ, ਮੈਨੂੰ ਪਹਿਲਾਂ ਦੱਸੋ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜਦ ਮੈਂ ਗਾਉਣਾ ਸ਼ੁਰੂ ਕੀਤਾ ਤੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਗਾਉਣ ਨੂੰ ਵੀ ਕੋਈ ਚੰਗਾ ਨਹੀਂ ਕਹਿੰਦਾ ਹੈ ਨਾ। ਜੇ ਸਾਡੀਆਂ ਬੱਚੀਆਂ ਨਰਸਿੰਗ ਕਰਦੀਆਂ ਨੇ ਤੇ ਕਈ ਲੋਕਾਂ ਦੇ ਮੈਨੂੰ ਸਾਨੂੰ ਮਤਲਬ ਇਹ ਤਾਂ ਮੈਂ ਸਵਾਲ ਤਾਂ ਕੀਤਾ ਕਿਉਂਕਿ ਬਿਜਲੀ ਬੋਰਡ 'ਚ ਜਦੋਂ ਫਾਈਨ ਦੇਣ ਆਉਂਦਾ ਕੋਈ, ਉਹਨੂੰ ਉਹਨਾਂ ਪਿਆਰ ਨਹੀਂ ਦਿੱਤਾ ਜਾਂਦਾ। ਤੇ ਮੈਂ ਇਹ ਸੋਚਦਾ ਕਿ ਜਦੋਂ ਤੁਸੀਂ ਕਿਸੇ ਨੂੰ ਕਿਤੇ ਫਾਈਨ ਦੇ ਜਾਂ ਕਿਤੇ ਆਪਣੀ ਡਿਊਟੀ ਦੌਰਾਨ ਕਿਸੇ ਨੂੰ ਇਹੋ ਜਿਹਾ, ਲੋਕਾਂ ਤੇ ਚਾਹੁੰਦੇ ਹੋਣੇ ਆ ਕਿ ਸਾਨੂੰ ਬਿੱਟੀ ਆ ਕੇ ਚੈੱਕ ਕਰੇ, ਫਾਈਨ ਦੇ ਜੇ। ਤੁਸੀਂ ਐਜ਼ ਏ ਜੌਬ ਫਿਰ ਫੀਲਡ 'ਚ ਕੀਤੀ ਕਿ ਨਹੀਂ? ਨਹੀਂ ਜੀ, ਮੈਂ ਫੀਲਡ 'ਚ ਨਹੀਂ, ਮੈਂ ਐਸਟੈਬਲਿਸ਼ਮੈਂਟ 'ਚ ਕੰਮ ਕੀਤਾ ਜੀ। ਉਹਦੇ 'ਚ ਸਾਰਾ ਤੁਹਾਡਾ ਇਨਸਾਈਡ ਹੀ ਸਿਸਟਮ 'ਚ ਜੋ ਹੈਗਾ, ਤੇ ਬਾਕੀ ਹੈਗਾ ਕਿ ਮੈਂ ਜ਼ਿਆਦਾ ਬੋਰਡ ਵੱਲੋਂ ਵੀ ਖੇਡਦੀ ਵੀ ਸੀ, ਉਦੋਂ ਗਾਉਂਦੀ ਵੀ ਸੀ, ਤੇ ਮੈਨੂੰ ਆਫਿਸ ਤੋਂ ਕਾਫੀ ਜ਼ਿਆਦਾ ਟਾਈਮ ਦੇ ਦਿੱਤਾ ਜਾਂਦਾ ਸੀ ਕਿ ਤੁਸੀਂ, ਕਿਉਂਕਿ ਸਪੋਰਟਸਮੈਨ ਨੂੰ ਬਹੁਤ ਕੀਤਾ ਜੀ। ਅੱਛਾ ਜੀ। ਲਿਖ ਕੇ ਜੋ ਡਰਾਫਟਿੰਗ ਹੁੰਦੀ ਸੀ, ਕੋਈ ਕੇਸਿਸ ਹੁੰਦੇ ਸੀਗੇ ਜਿਸ ਤਰ੍ਹਾਂ ਦੇ ਵੀ, ਸਾਡਾ ਐਸਟੈਬਲਿਸ਼ਮੈਂਟ ਦਾ ਕੰਮ ਹੁੰਦਾ ਜਿਹੜੇ ਜੌਬ ਕਰਦੇ ਆ, ਸੋ ਉਹਦੇ ਨਾਲ ਮੈਨੂੰ ਨੌਲੇਜ ਬਹੁਤ ਹੋਈ ਕਿਉਂਕਿ ਮੈਂ ਬਹੁਤ ਡਰਾਫਟਿੰਗ ਆਪਣੇ ਹੱਥ ਨਾਲ ਲਿਖਦੀ ਰਹੀ ਹਾਂ ਜੀ। ਵੈਰੀ ਗੁੱਡ। ਕਿੰਨੇ ਸਾਲ ਕੀਤੀ ਜੀ ਫਿਰ ਜੌਬ ਤੁਸੀਂ? ਮੇਰੀ ਜੌਬ ਤਾਂ ਹੈਗੀ ਜੀ 14-15 ਸਾਲ ਰੈਗੂਲਰ। ਹਾਂਜੀ, ਵਿੱਚ ਨੂੰ ਪਰ ਕਿਉਂਕਿ ਮਿਊਜ਼ਿਕ ਲਾਈਨ 'ਚ ਅਟੈਚ ਹੋ ਗਈ ਨਾਲ, ਫਿਰ ਛੱਡਦੀ ਰਹੀ। ਔਰ ਮੈਂ ਹੁਣ ਪਿੱਛੇ ਜਿਹੇ ਹੀ ਰਿਜ਼ਾਈਨ ਕੀਤਾ ਕਿਉਂਕਿ ਫਿਰ ਮੈਨੂੰ ਉਦੋਂ ਇਲੈਕਸ਼ਨ ਲੜਨ ਦਾ ਚਾਂਸ ਬਣ ਗਿਆ ਸੀ। ਉਹ ਤੇ ਰਾਜਨੀਤੀ ਦੇ ਉੱਤੇ ਵੀ ਆਵਾਂਗੇ, ਪਰ ਰਾਜਨੀਤੀ ਵਾਲੀ ਸਤਿੰਦਰ ਬੇਟੀ ਨੂੰ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਅਖੀਰ ਤੇ ਮਿਲੀਏ। ਹੁਣ ਪਹਿਲਾਂ ਗਾਇਕਾ ਜੀ, ਕਿਉਂਕਿ ਮੈਂ ਰਿਜ਼ਾਈਨ ਹੁਣ ਕੀਤਾ ਜੌਬ ਦਾ, ਵੀ ਹੁਣ ਤੱਕ ਮੇਰੇ ਨਾਲ ਚੱਲ ਰਹੀ ਸੀ। ਨਹੀਂ, ਠੀਕ ਹੈ ਜੀ। ਤੇ ਜਿਹੜਾ ਤੁਸੀਂ ਪਹਿਲਾਂ ਇੱਕ ਆਜ਼ਾਦੀ ਵਾਲਾ ਗੀਤ ਛੋਟੇ ਹੁੰਦਿਆਂ ਗਾਉਂਦੇ ਸੀ, ਜ਼ਿਆਦਾ ਤੁਹਾਨੂੰ ਅੱਜ ਥੋੜੇ ਬਹੁਤ? ਇੱਕ ਤਾਂ ਭਗਤ ਸਿੰਘ ਜੀ ਦਾ। ਹਾਂਜੀ, ਭਗਤ ਸਿੰਘ ਵਾਲਾ ਗਾਉਂਦੇ ਸੀ ਤੁਸੀਂ, ਬੜਾ ਆਮ। ਉਹ ਕਿ ਤੁਸੀਂ ਕਿਹਾ ਕਿ ਮੈਨੂੰ ਹਰ ਜਿੱਥੇ ਵੀ ਸਕੂਲ 'ਚ ਕੋਈ ਫੰਕਸ਼ਨ ਸੀ, ਮੈਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਗੀਤ ਸੁਣਾਓ। ਇੱਕ ਤਾਂ ਜੀ ਮੈਂ ਆਪਣੀ ਦੇਸ਼ ਪਿਆਰ ਗੀਤ ਗਾਉਂਦੀ ਸੀ, ਜੁਗ ਜੁਗ ਜੀਵੇ ਦੇਸ਼ ਮੇਰਾ। ਬਿਲਕੁਲ। ਮੈਂ ਇਸ ਤੋਂ ਵਾਰੀ ਜਾ, ਇਹ ਗੀਤ ਨਾਲ ਤੁਸੀਂ ਸਭ ਜਾਣਿਓ ਕਿ ਮੈਂ ਪੰਜਾਬ ਲੈਵਲ ਤੇ, ਸਟੇਟ ਲੈਵਲ ਤੇ ਜਦੋਂ ਇੱਕ ਛੋਟੀ ਬੱਚੀ ਸੀ ਤੇ ਮੈਂ ਮਤਲਬ ਪਹਿਲਾ ਸਥਾਨ ਇਹਦੇ 'ਚ ਲਿਆ ਸੀ। ਉਹਦੇ 'ਚ ਇਹ ਹੋਇਆ ਸੀ ਕਿ ਮੈਂ ਆਪ ਹਾਰਮੋਨੀਅਮ ਵਜਾ ਕੇ ਵੀ ਗਾਇਆ, ਇਸ ਚੀਜ਼ ਦੇ ਮੈਨੂੰ ਨੰਬਰ ਮਿਲੇ ਸੀ। ਅੱਛਾ, ਵੈਰੀ ਗੁੱਡ। ਤੇ ਤੁਹਾਨੂੰ ਹੁਣ ਜੇ ਮੈਂ ਕਿਉਂਕਿ ਹੁਣ ਆਪਾਂ ਗਾਇਕਾ ਵੱਲ ਸ਼ੁਰੂਆਤ ਸੰਗੀਤ ਨਾਲ ਕਰ ਲਈਏ, ਤੇ ਸੰਗੀਤ ਦੀ ਮੈਂ ਚਾਹੁੰਦਾ ਕਿ ਕੋਈ ਤੁਸੀਂ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਕੋਈ ਦੋ ਬੋਲ ਗੁਣਗੁਣਾਓ, ਤੇ ਫਿਰ ਆਪਾਂ ਇਹ ਸੰਗੀਤ ਦੇ ਸਫ਼ਰ ਬਾਰੇ ਗੱਲ ਕਰਾਂਗੇ। ਬਹੁਤ ਚੀਜ਼ਾਂ ਨੇ ਜੀ ਜੋ ਕਿ ਮੇਰੇ ਦਿਲ ਦੇ ਬੇਹੱਦ ਕਰੀਬ ਸੀ, ਔਰ ਮੈਂ ਉਹੀ ਚੀਜ਼ ਗਾਈ ਜੋ ਮੈਨੂੰ ਦਿਲ ਨੂੰ ਅੱਛੀ ਲੱਗਦੀ ਸੀ। ਮਤਲਬ ਜੋ ਵੀ ਮੈਂ ਗਾਇਆ, ਜੇ ਮੈਨੂੰ ਕਈ ਲੋਕ ਕਹਿੰਦੇ ਸੀ ਆਹ ਗਾਇਆ ਤੁਸੀਂ, ਆਹ ਗਾ ਦਿਓ, ਇਹ ਤਾਂ ਚੱਲਦਾ ਨਹੀਂ ਜਾਂ ਇਸ ਤਰ੍ਹਾਂ ਦਾ, ਮਤਲਬ ਮੈਂ ਜੋ ਮੈਨੂੰ ਅੱਛਾ ਹੀ ਨਹੀਂ ਲੱਗਿਆ ਮੈਂ ਕਦੇ ਗਾਇਆ ਨਹੀਂ। ਕਿਉਂਕਿ ਤੁਹਾਡੀ, ਮੈਂ ਪਹਿਲਾਂ ਵੀ ਗੱਲ ਸ਼ੁਰੂਆਤ 'ਚ ਵੀ ਕਿਹਾ ਕਿ ਮਿਆਰੀ ਗਾਇਕੀ ਦਾ ਜਿਹੜਾ ਪੱਲਾ ਤੁਸੀਂ ਨਹੀਂ ਛੱਡਿਆ,
ਹਮੇਸ਼ਾ ਉਸ ਇਸੇ ਕਰਕੇ ਪਹਿਚਾਣ ਵੀ ਤੁਹਾਡੀ ਵੱਖਰੀ ਰਹੀ। ਸੋ ਕੋਈ ਜਿਹੜੇ 2 ਬੋਲ ਤੁਹਾਨੂੰ ਬਹੁਤ ਚੰਗੇ ਲੱਗਦੇ ਜਾਂ ਤੁਹਾਨੂੰ ਹੁਣ ਯਾਦ ਆ ਰਹੇ ਆ, ਉਹ ਸੁਣਾ ਦਿਓ ਸਾਨੂੰ। ਤੇ ਜੀ ਇੱਕ ਅੱਜ ਮੈਨੂੰ ਬੜਾ ਪੁਰਾਣਾ ਗੀਤ ਯਾਦ ਆਇਆ ਸੀਗਾ, ਕਿਸੇ ਨੇ ਯਾਦ ਕਰਵਾਇਆ ਕਿ ਤੁਹਾਡਾ ਹੀ ਗੀਤ ਸੀਗਾ ਜੀ, ਤੇ ਉਹਦੀਆਂ 2 ਲਾਈਨਾਂ ਤੁਹਾਨੂੰ। ਜੀ ਜੀ, ਥੈਂਕ ਯੂ। ਉਬਲ ਕੇ ਦਾਲ ਮੇਰੀ ਚੁੱਲ੍ਹੇ ਵਿੱਚ ਪੈ ਗਈ, ਉਬਲ ਕੇ ਦਾਲ ਮੇਰੀ ਚੁੱਲ੍ਹੇ ਵਿੱਚ ਪੈ ਗਈ, ਨੀ ਮੈਂ ਰੁੱਸਿਆ ਢੋਲ ਮਨਾਵਾਂ, ਰੁੱਸਿਆ ਢੋਲ ਮਨਾਵਾਂ, ਇੱਕ ਵਾਰੀ ਹੱਸ ਕੇ ਤੂੰ ਬੋਲ ਢੋਲਣਾ ਵੇ ਮੱਥੇ ਵੱਟਣਾ ਕਦੇ ਮੈਂ ਪਾਵਾਂ, ਇੱਕ ਵਾਰੀ ਹੱਸ ਕੇ ਤੂੰ ਬੋਲ ਢੋਲਣਾ ਵੇ ਮੱਥੇ ਵੱਟਣਾ ਕਦੇ ਮੈਂ ਪਾਵਾਂ। ਕੀ ਬਾਤ ਹੈ ਜੀ, ਬਹੁਤ ਖੂਬ। ਪਹਿਲਾਂ ਮਤਲਬ ਉਦੋਂ ਮੇਰੀ ਵੌਇਸ ਵੀ ਜਿਵੇਂ ਥੋੜਾ ਬੱਚਿਆਂ ਵਰਗੀ ਸੀ, ਜਿਵੇਂ ਛੋਟੀ ਸੀ, ਉਦੋਂ ਇਹ ਗੀਤ ਮੈਂ ਗਾਇਆ ਸੀ ਜੀ, ਤੇ ਅੱਜ ਮੈਨੂੰ ਕੋਈ ਯਾਦ ਕਰਾ ਰਿਹਾ ਸੀ। ਬਿਲਕੁਲ ਠੀਕ ਹੈ ਜੀ। ਗਾਇਕੀ ਦੇ ਖੇਤਰ 'ਚ ਜਦੋਂ ਤੁਸੀਂ ਆਏ ਉਦੋਂ ਤੁਹਾਡੇ ਕੋਈ ਇੱਕ ਖਾਸ ਜਿਹੜੀ ਪਹਿਲਾਂ ਤੁਹਾਡੇ ਸਿੰਗਰ ਤੁਸੀਂ ਉਹਨੂੰ ਕੋਈ ਪ੍ਰੇਰਣਾ ਮੰਨਦੇ, ਉਹਨੂੰ ਲੈ ਕੇ ਸ਼ੁਰੂ ਕੀਤਾ? ਐਕਚੁਅਲੀ ਅਸੀਂ ਸ਼ਹਿਰ 'ਚ ਪਲੇ, ਪਟਿਆਲੇ ਦੇ ਅਸੀਂ ਜੰਮੇ ਆ ਜੀ, 3 ਭੈਣ ਭਰਾ। ਮੇਰੇ ਪਿਤਾ ਸਰਦਾਰ ਗੁਰਨੈਬ ਸਿੰਘ ਜੀ ਖੈਰਾ ਉੱਥੇ ਜੌਬ ਕਰਦੇ ਸੀ। ਠੀਕ ਹੈ ਜੀ, ਓਕੇ। PW, ਠੀਕ ਹੈ। ਹਾਂਜੀ ਹਾਂਜੀ, ਔਰ ਵੈਲਫੇਅਰ ਆਫਿਸਰ ਸੀਗੇ। ਅੱਛਾ, ਮਤਲਬ ਸਾਨੂੰ ਉਹਨਾਂ ਨੇ ਪਾਲਣ ਪੋਸ਼ਣ ਕੀਤਾ, ਔਰ ਮੈਂ ਕਦੇ ਵਾਲੇ ਪੰਜਾਬੀ ਗੀਤ ਵੀ ਨਹੀਂ ਸੀ ਸੁਣੇ ਜੀ। ਅੱਛਾ ਜੀ। ਕਿਉਂਕਿ ਸ਼ਹਿਰ 'ਚ ਰਹਿੰਦੇ ਸੀਗੇ, ਈਵਨ ਹਿੰਦੀ ਜ਼ਿਆਦਾ ਸਗੋਂ ਉਦੋਂ ਉੱਥੇ, ਕਿਉਂਕਿ ਮਾਹੌਲ ਐਵੇਂ ਦਾ ਸੀ, ਕੋਈ ਪਿੰਡਾਂ ਵਾਲੇ ਮਾਹੌਲ 'ਚ ਮੈਂ ਨਹੀਂ ਪੜ੍ਹੀ ਸੀਗੀ ਕਿ ਮੈਂ ਪੰਜਾਬੀ ਸੁਣਿਆ ਹੁੰਦਾ। ਬਟ ਇੱਕ ਤਾਂ ਮੈਂ ਧਾਰਮਿਕ ਛੋਟੇ ਹੁੰਦੇ ਬਹੁਤ, ਜਿੱਦਾਂ ਘਰ 'ਚ ਮਾਹੌਲ ਤੁਹਾਡਾ ਐਵੇਂ ਧਾਰਮਿਕ ਸੀ ਜਾਂ? ਹਾਂਜੀ, ਛੋਟੇ ਹੁੰਦੇ ਮੈਂ ਵਾਰਾਂ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਈਆਂ ਸੀ ਜੀ, ਵੀ ਵਾਰ ਕਿਸ ਤਰ੍ਹਾਂ ਗਾਈਦੀ ਹੈ, ਕਲੀ ਕਿਸ ਤਰ੍ਹਾਂ ਗਾਈਦੀ ਹੈ, ਇਸ ਤਰ੍ਹਾਂ। ਉਹਨਾਂ ਨੂੰ ਖੁਦ ਸ਼ੌਕ ਸੀ, ਗੱਲ ਗੋਜੇ ਵਜਾ ਲੈਂਦੇ ਸੀ। ਠੀਕ ਹੈ, ਸ਼ੌਕ ਹੀ ਸੀ, ਪਰ ਉਹਨਾਂ ਦੇ ਮਨ 'ਚ ਵੀ ਹੁੰਦਾ ਸੀ ਉਹ ਕਦੇ ਰਿਕਾਰਡ ਕਰਨਾ ਆਪਣੇ ਆਪ ਨੂੰ। ਅੱਛਾ। ਬਟ ਉਦੋਂ ਫਾਈਨੈਂਸ਼ੀਅਲ ਅਸੀਂ ਇਸ ਤਰ੍ਹਾਂ ਦਾ ਨਹੀਂ ਕਰ ਪਾਏ, ਉਹ ਕਿ ਸਾਡਾ ਪ੍ਰੋਫੈਸ਼ਨ ਜਿਹੜਾ ਉਹ ਨਹੀਂ ਸ਼ੁਰੂ ਕੀਤਾ ਜਾ ਸਕਿਆ। ਹਾਂਜੀ, ਤੇ ਬਟ ਅਸੀਂ ਜਿਵੇਂ ਸਾਡੇ ਜਿੰਨੇ ਗੁਰਦੁਆਰਾ ਸਾਹਿਬ ਹੁੰਦੇ ਸੀ, ਸਭਾ ਦੇ ਮੇਲੇ ਹੁੰਦੇ ਸੀ, ਕਿਤੇ ਵੀ ਅਸੀਂ ਬਾਪ ਦੀ ਜ਼ਰੂਰ ਉੱਥੇ ਜਾਣਾ, ਮੱਥਾ ਟੇਕਣਾ। ਔਰ ਖਾਸ ਕਰਕੇ ਮੈਂ ਦੱਸਦੀ ਰਹੀ ਹਾਂ ਬੜੀਆਂ ਇੰਟਰਵਿਊਜ਼ 'ਚ ਕਿ ਦੁੱਖ ਨਿਵਾਰਨ ਸਾਹਿਬ 'ਚ ਪਟਿਆਲੇ ਵਾਲੇ। ਹਾਂਜੀ, ਹੁਣ ਤਾਂ ਇਹਨਾਂ ਨੇ ਬੜੀਆਂ ਕੰਡੀਸ਼ਨਸ ਲਾਤੀਆਂ ਕਿ ਅੰਮ੍ਰਿਤ ਛਕਿਆ ਹੋਵੇ ਤੁਸੀਂ ਤਾਂ ਹੀ ਉੱਥੇ ਬੋਲ ਸਕਦੇ ਹੋ, ਸ਼ਬਦ ਪੜ੍ਹ ਸਕਦੇ ਹੋ। ਜੋ ਮੈਂ ਛੋਟੀ ਸੀ ਜੀ ਉਦੋਂ ਇੱਦਾਂ ਦਾ ਕੁਛ ਨਹੀਂ ਸੀ, ਔਰ ਮੈਂ ਇੱਕ ਬੱਚੀ ਸੀ, ਔਰ ਮੈਨੂੰ ਅਸੀਂ ਸਾਰਾ ਦਿਨ ਬੈਠੇ ਰਹਿਣਾ। ਇਹ ਪਰਮਾਤਮਾ ਦੀ ਕਿਰਪਾ ਨਾਲ ਸ਼ਾਮ ਨੂੰ 4-5 ਵਜੇ ਜਿਵੇਂ ਕਿਸੇ ਦੀ ਨਿਗਾਹ ਪੈ ਜਾਣੀ, ਉਹ ਗੁੱਡੀ ਸਵੇਰ ਦੀ ਬੈਠੀ ਹੈ, ਤੇ ਇੱਕ ਸ਼ਬਦ ਦਾ ਮੈਨੂੰ ਮੌਕਾ ਮਿਲਣਾ। ਉਹ ਲਗਨ ਤੁਹਾਡੀ ਉਹਨਾਂ ਚਿਰ ਵੇਟ ਕਰਨਾ ਇੱਕ ਬੱਚੇ ਲਈ ਕਿੰਨਾ ਔਖਾ, ਪਰ ਤੁਸੀਂ ਉਹ ਇੱਕ ਪੈਸ਼ਨ ਨੂੰ ਮੁੱਖ ਰੱਖ ਕੇ, ਕਿਉਂਕਿ ਤੁਹਾਡਾ ਦਿਲ ਕਰਦਾ ਸੀ ਕਿ ਮੈਂ ਭਾਵੇਂ ਪੂਰਾ ਦਿਨ ਵੇਟ ਕਰਾਂ ਪਰ ਮੈਨੂੰ 10 ਮਿੰਟ ਵੀ ਟਾਈਮ ਜਿਹੜਾ ਉਹ ਮਾਈਕ ਤੇ ਜ਼ਰੂਰ ਮਿਲੇ, ਔਰ ਤੁਸੀਂ ਉਹ ਇਹ ਕਿਰਪਾ ਪਰਮਾਤਮਾ ਦੀ ਸੀ ਕਿ ਜਿਹੜਾ ਪੰਡਾਲ ਖਾਲੀ ਹੋ ਜਾਂਦਾ ਸੀ 4-5 ਵਜੇ, ਉਹ ਉਹਦੀ ਕਿਰਪਾ ਨਾਲ ਜਦੋਂ ਮੈਂ ਕੁਝ ਵੀ ਬੋਲਣਾ 5 ਮਿੰਟ 'ਚ ਦੁਬਾਰਾ ਭਰ ਜਾਂਦਾ ਸੀ। ਔਰ ਇੰਨਾ ਮੈਨੂੰ ਪਿਆਰ ਮਿਲਦਾ ਸੀ, ਮੇਰਾ ਹਾਰਮੋਨੀਅਮ ਦਿਖਦਾ ਨਹੀਂ ਸੀ ਹੁੰਦਾ, ਇੰਨੇ ਲੋਕ ਮੈਨੂੰ ਪਿਆਰ ਨਾਲ ਪੈਸੇ ਦੇ ਦਿੰਦੇ ਸੀ। ਸੋ ਇਸ ਤਰ੍ਹਾਂ ਦਾ ਸ਼ੁਰੂਆਤ ਹੋਈ। ਬੜਾ ਲੰਮਾ ਸਫ਼ਰ ਹੈ ਜੀ, 20 ਸਾਲ ਦਾ ਤੁਹਾਡੀ ਗਾਇਕੀ ਦਾ। ਅੱਜ ਵੀ ਤੁਸੀਂ ਉੱਦਾਂ ਹੀ ਸੇਵਾ ਨਿਭਾ ਰਹੇ ਹੋ, ਬੜੀ ਖੁਸ਼ੀ ਵਾਲੀ ਗੱਲ ਆ। ਪਰ ਇੱਕ ਲੜਕੀ ਨੂੰ, ਕਿਉਂਕਿ ਤੁਹਾਡੇ ਤੋਂ ਪਹਿਲਾਂ ਅਸੀਂ ਚੇਂਜਸ ਤੇ ਕਹਿੰਦੇ ਆ, ਤੁਹਾਡੇ ਤੋਂ ਪਹਿਲਾਂ ਸੁਰਿੰਦਰ ਕੌਰ ਜੀ ਸੀ ਜਾਂ ਜਿੰਨੀਆਂ ਵੱਡੀਆਂ ਗਾਇਕਾਂ ਨੇ, ਉਹ ਤੁਹਾਡੇ ਤੋਂ ਬਹੁਤ ਚਿਰ ਪਹਿਲਾਂ ਸੀ, ਪਰ ਉਹ ਇੱਕ ਖੜ ਕੇ ਗੀਤ ਗਾਉਂਦੇ ਸੀ, ਇੱਕ ਉਹਨਾਂ ਦਾ ਗਾਉਣ ਦਾ ਤਰੀਕਾ ਉੱਦਾਂ ਨਹੀਂ ਸੀ। ਤੁਸੀਂ ਜਦੋਂ ਆਏ ਸਟੇਜ ਦੇ ਉੱਤੇ ਫਿਰ ਆਪਣੀ ਪਰਫਾਰਮੈਂਸ ਵੀ ਨਾਲ ਦੀ ਨਾਲ ਕਰਨਾ, ਉਹਨਾਂ ਨੇ ਮਹਿਸੂਸ ਕੀਤਾ ਹੋਊਗਾ ਕਿ ਸਮਾਂ ਚੇਂਜ ਹੋ ਗਿਆ ਜੀ। ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਪੰਜਾਬੀ ਗਾਇਕੀ ਬਾਰੇ, ਕਿ ਜਿਹੜੀ ਤਬਦੀਲੀਆਂ ਆਉਣੀਆਂ ਚਾਹੀਦੀਆਂ ਉਹ ਉਸੇ ਢੰਗ ਨਾਲ ਆ ਰਹੀਆਂ ਕਿ ਕੁਝ ਗਲਤ ਹੋ ਰਿਹਾ? ਚੇਂਜਿਸ ਦਾ ਲਾਅ ਆਫ ਨੇਚਰ, ਬੜਾ ਕੁਝ ਚੇਂਜ ਤਾਂ ਹੁੰਦਾ ਹੀ ਹੈ, ਬਟ ਸਾਡੀ ਵੇਲੇ ਵੀ ਇਹੀ ਬਹੁਤ ਕੁਝ ਸੀਗਾ ਜਿਹੜੇ ਲੋਕਾਂ ਨੂੰ ਉਸ ਵੇਲੇ ਅੱਛਾ ਨਹੀਂ ਸੀ ਲੱਗਦਾ, ਜਾਂ ਕਿੱਦਾਂ ਹਰ ਇੱਕ ਦਾ ਆਪਣਾ ਤਰੀਕਾ ਜੀ ਸੁਣਨ ਦਾ, ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਇਹ ਜਿਹੇ ਇਨਸਾਨ ਲੱਭ ਲੈਂਦੇ ਨੇ। ਅੱਜ ਵੀ ਬਹੁਤ ਲੋਕ ਅੱਛਾ ਗਾ ਰਹੇ ਨੇ, ਬਹੁਤ ਵਧੀਆ ਗਾ ਰਹੇ ਨੇ, ਸੋ ਮੈਨੂੰ ਲੱਗਦਾ ਸਿੱਖ ਕੇ ਆ ਰਹੇ ਨੇ, ਕਿਉਂਕਿ ਅਸੀਂ ਉਦੋਂ ਬਹੁਤ ਘੱਟ ਲੋਕ ਅੱਗੇ ਆਉਂਦੇ ਸੀਗੇ, ਜ਼ਿਆਦਾ ਲੋਕਾਂ ਨੂੰ ਲੱਗਦਾ ਸੀ ਇਹ ਕੋਈ ਪ੍ਰੋਫੈਸ਼ਨ ਹੈ। ਲੋਕ ਤਾਂ ਖਾਸ ਕਰਕੇ ਇੱਕ ਪੜ੍ਹ ਲਿਖ ਕੇ ਜਦੋਂ ਤੁਸੀਂ ਇੱਕ ਪੂਰੀ ਆਪਣੀ ਐਜੂਕੇਸ਼ਨ 'ਚ ਵੀ ਪਰਫੈਕਟ, ਔਰ ਤੁਹਾਨੂੰ ਜੌਬ ਵੀ ਮਿਲ ਗਈ, ਉਸ ਤੋਂ ਬਾਅਦ ਦੇ ਵਿੱਚ ਗਾਇਕੀ ਨੂੰ ਇੱਕ ਸ਼ੌਕ ਸੀਗਾ ਜੀ, ਸ਼ੌਕ ਦੇ ਨਾਲ ਮੈਨੂੰ ਸ਼ੌਕ ਬਹੁਤ ਜ਼ਿਆਦਾ ਹੈ ਅੱਜ ਵੀ,
ਤੁਸੀਂ ਦੇਖੋ ਮੈਨੂੰ ਇੰਨਾ ਸ਼ੌਕ ਹੁੰਦਾ ਸੀ, ਮੈਂ ਅਮਰੀਕਾ ਜਦੋਂ ਅਸੀਂ ਰਹਿ ਰਹੇ ਸੀ ਤਾਂ ਇੱਕ ਦਿਨ ਲਈ ਮੈਨੂੰ ਲੱਗਣਾ ਪੰਜਾਬ 'ਚ ਸ਼ੋਅ ਹੈ ਤਾਂ ਮੈਂ ਇੱਕ ਦਿਨ ਲਈ ਇੰਡੀਆ ਚਲੀ ਜਾਂਦੀ ਸੀ। ਅੱਛਾ। ਪੰਜਾਬ 'ਚ ਇੱਕ ਦਿਨ ਲਈ ਅਮਰੀਕਾ ਆ ਜਾਂਦੀ ਸੀ। ਉਹ ਸਫ਼ਰ ਕਹਿੰਦੇ ਤੁਸੀਂ ਥੱਕੀ ਨਹੀਂ? ਮੈਂ ਕਿਹਾ ਮੈਨੂੰ ਚਾਅ ਹੀ ਇੰਨਾ ਹੁੰਦਾ ਸੀ। ਮਤਲਬ ਇੱਕ ਮਨ ਜਦੋਂ ਜੁੜ ਜਾਂਦਾ ਹੈ ਕਿਸੇ ਕੰਮ ਨਾਲ ਜੀ, ਉਹ ਚੱਲਦਾ ਕੋਈ ਵੀ ਹੈ, ਫਿਰ ਤੁਹਾਨੂੰ ਨਾ ਥਕਾਵਟ ਹੁੰਦੀ ਹੈ ਜੀ, ਨਾ ਤੁਹਾਨੂੰ ਕੁਝ ਹੋਰ ਸੁਣਦਾ ਹੈ। ਮਤਲਬ ਉਹ ਇੰਨਾ ਮੈਨੂੰ ਚਾਅ ਸੀ ਵੀ ਮਿਊਜ਼ਿਕ ਦਾ। ਗਾਇਕੀ ਜਦੋਂ ਤੁਸੀਂ ਲੰਮਾ ਸਫ਼ਰ ਨਾਲ ਕੀਤਾ ਵਿਆਹ ਤੋਂ ਬਾਅਦ ਦੇ ਵਿੱਚ, ਅਕਸਰ ਤੁਹਾਨੂੰ ਸਾਰੇ ਸਵਾਲ ਕਰਦੇ ਹੋਣਗੇ, ਤੁਸੀਂ ਉਹਦੇ ਵਿੱਚ ਵੀ ਲੱਕੀ ਰਹਿ ਗਏ, ਤੁਹਾਡੇ ਹਸਬੈਂਡ ਨੇ ਵੀ ਤੁਹਾਨੂੰ ਇਸ ਗੱਲੋਂ ਰੋਕਿਆ ਨਹੀਂ ਕਿ ਤੁਸੀਂ ਆਪਣੀ ਗਾਇਕੀ ਦਾ ਸਫ਼ਰ ਜਿਹੜਾ ਰੋਕੋ? ਮੈਂ ਨਾ ਜੀ ਮੈਂ ਹਮੇਸ਼ਾ ਸਮਝਦੀ ਹਾਂ ਕਿ ਮੇਰੇ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਜੀ, ਔਰ ਉਹਦੀ ਕਿਰਪਾ ਨਾਲ ਹੀ ਪਹਿਲਾਂ ਮੈਨੂੰ ਅੱਛੇ ਫਾਦਰ ਮਿਲੇ, ਮੇਰੇ ਬ੍ਰਦਰ, ਮੇਰਾ ਪਰਿਵਾਰ, ਜਿਹਨੇ ਕਿ ਮੈਂ ਜੋ ਵੀ ਕੀਤਾ, ਜਿਸ ਤਰ੍ਹਾਂ ਵੀ ਮੈਂ ਫੈਸਲੇ ਲਏ ਆਪਣੀ ਜ਼ਿੰਦਗੀ 'ਚ, ਭਾਵੇਂ ਗੀਤ ਸਿਲੈਕਟ ਕਰਨ ਦਾ ਹੀ ਫੈਸਲਾ ਸੀ। ਗੀਤਾਂ ਦੀ ਤੁਸੀਂ ਬੜਾ ਵਧੀਆ ਗੱਲ ਦੱਸੀ, ਗੀਤਾਂ ਦੀ ਸਿਲੈਕਸ਼ਨ ਜਿਹੜੀ ਕਰਦੇ ਸੀ ਉਹ ਫਿਰ ਤੁਸੀਂ ਆਪ ਖੁਦ ਕਰਦੇ ਕਿ ਫਾਦਰ ਸਾਹਿਬ ਜਾਂ ਹੋਰ ਭਰਾ ਜਾਂ ਸਾਰੇ ਜਣੇ ਬੈਠ ਕੇ? ਮੈਂ ਸਲਾਹ ਤਾਂ ਦੇਖੋ, ਜੋ ਸਾਰਿਆਂ ਨੂੰ ਸ਼ੌਕ ਸੀਗਾ ਸਾਰੇ ਦੇਖ ਲੈਣ ਸੀ ਵੀ ਆਹ ਗੀਤ ਗਾਉਣਾ ਹੈ, ਬਟ ਸਭ ਤੋਂ ਵੱਧ ਜੋ ਮੈਨੂੰ ਅੱਛਾ ਲੱਗਦਾ ਸੀ ਅੰਦਰੋਂ ਜੀ, ਮੇਰੇ ਤੋਂ ਦੂਸਰਾ ਮੈਨੂੰ ਮਤਲਬ, ਕਿਉਂਕਿ ਮੈਂ ਕਿਸੇ ਲਈ ਨਹੀਂ, ਮੈਨੂੰ ਆਪਣੇ ਆਪ ਨੂੰ ਜੇ ਚੰਗਾ ਨਹੀਂ ਲੱਗਦਾ, ਮੈਨੂੰ ਲੱਗਦਾ ਮੈਂ ਪਬਲਿਕ 'ਚ ਜਾਣਾ ਹੈ, ਕੋਈ ਬੰਦਾ ਮੈਨੂੰ ਐਂ ਕਹਿ ਦੂਗਾ ਵੀ ਆਹ ਤੂੰ ਕੀ ਕੀਤਾ, ਵੀ ਮੇਰੀ ਤਾਂ ਇੱਜ਼ਤ, ਮਤਲਬ ਅਗਲਾ ਮੈਨੂੰ ਤਾਂ ਕਹੂਗਾ ਵੀ ਇਹ ਕੋਈ ਕੁੜੀ ਨੂੰ ਤਾਂ ਅਕਲ ਹੀ ਨਹੀਂ ਹੈ। ਇਹ ਮੈਂ ਆਪਣੇ ਆਪ ਨੂੰ ਸੋਚਦੀ ਸੀ, ਗੱਲ ਕਰਦੀ ਸੀ। ਪਰ ਸਮੇਂ ਦੀ ਜਿਹੜੀ ਤੁਸੀਂ ਮੈਂ ਵੇਖਿਆ ਕਿ ਸਮੇਂ ਦੇ ਨਾਲ ਜਿਹੜਾ ਮੋੜ ਆਇਆ, ਤਿਵੇਂ ਕੁਦਰਤ ਨੇ ਤੁਹਾਨੂੰ ਹਾਲਾਤ ਉਵੇਂ ਦੇ ਦਿੱਤੇ, ਕਿਉਂਕਿ ਮੈਂ ਸਮਝਦਾ ਵੀ ਮਨੁੱਖ ਨੂੰ ਕੁਦਰਤ ਇੱਕ ਦਾਤ ਦੇ ਕੇ ਨਵਾਜਦੀ ਹੈ, ਪਰ ਜਦੋਂ ਦਾਤਾਂ ਮਿਲੀਆਂ ਤੁਸੀਂ ਸਭ ਤੋਂ ਮੋਹਰਲੀ ਕਤਾਰ 'ਚ ਖੜੇ ਹੋ ਤੇ ਤੁਸੀਂ ਹਿੱਲੇ ਨਹੀਂ, ਤੇ ਕਿ ਮੈਂ ਸਾਰੀਆਂ ਲੈ ਕੇ ਜਾਣਾ। ਤੁਹਾਨੂੰ ਵਧੀਆ ਫਾਦਰ ਸਾਹਿਬ ਮਿਲੇ, ਵਧੀਆ ਪਰਿਵਾਰ ਮਿਲਿਆ, ਫਿਰ ਤੁਹਾਡੇ ਹਸਬੈਂਡ ਨੇ ਵੀ ਪੂਰੀ ਤੁਹਾਡੀ ਜਿਹੜੀ ਗੱਲ ਕਰਨ ਲੱਗੀ ਸੀ ਤੁਸੀਂ ਉਹਨੂੰ ਕੰਪਲੀਟ ਕਰਿਆ। ਜਗਦੀਪ ਜੀ ਵੀ ਮੈਂ ਨਾ ਅਰਦਾਸ ਕਰਦੀ ਸੀ ਜਦੋਂ ਹੁਣ ਮੇਰੇ ਫਾਦਰ ਸਾਹਿਬ ਦੀ ਜੋ ਡੈਥ ਹੋ ਗਈ ਸੀ 2001 'ਚ, ਤੇ ਮੈਨੂੰ ਉਦੋਂ ਲੱਗਿਆ ਕਿ ਵਿਆਹ ਨਹੀਂ ਕਰਵਾਇਆ ਹਾਲੇ। ਅੱਛਾ। ਫਿਰ ਪ੍ਰੈਸ਼ਰ ਵਧਣ ਲੱਗ ਗਿਆ ਫੈਮਿਲੀ ਦਾ ਕਿ ਤੁਸੀਂ ਕੋਈ ਫੈਸਲਾ ਲਓ। ਮੈਂ ਮਤਲਬ ਸੋਚਦੀ ਸੀ ਪਰਮਾਤਮਾ ਹੁਣ ਜਿਵੇਂ ਦੇ ਪਾਪਾ ਦਿੱਤੇ ਉਵੇਂ ਦਾ ਇਨਸਾਨ ਮਿਲਾ, ਜਿਹਨਾਂ ਮੈਨੂੰ ਅੰਡਰਸਟੈਂਡ ਕਰੇ। ਹਰ ਕੁੜੀ ਇੱਛਾ ਕਰਦੀ ਆ, ਪਰ ਪਰਮਾਤਮਾ ਉਹ ਮੇਲ ਕਰਾਵੇ। ਸੇਮ ਟੂ ਸੇਮ ਮਤਲਬ ਕੁਦਰਤ ਨੇ ਮੇਰੇ ਨਾਲ ਇਨਸਾਫ ਕੀਤਾ। ਬੜੇ ਲੱਕੀ ਨੇ ਤੁਹਾਡੇ ਘਰ ਵਾਲੇ, ਹਸਬੈਂਡ ਤੁਹਾਡੇ ਸੁਣਦੇ ਹੋਣਗੇ ਸਾਡੇ ਕੈਮਰੇ ਰਾਹੀਂ, ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਤੁਹਾਨੂੰ ਬੇਟੀ ਜੀ। ਨਹੀਂ ਜੀ, ਸੱਚੀ ਮੈਨੂੰ ਇਨਸਾਫ ਦਿੱਤਾ ਪਰਮਾਤਮਾ ਨੇ, ਬਿਕੋਜ਼ ਮੈਂ ਇਸ ਤਰ੍ਹਾਂ ਦੇ ਮਾਹੌਲ 'ਚ ਪਲੀ ਸੀ, ਨੈਗੇਟਿਵਿਟੀ ਮੇਰੇ ਨੇੜੇ ਨਹੀਂ ਸੀ ਜੀ। ਮੈਂ ਆਪਣੇ ਧੁਨ ਦੀ ਸਵਾਰ ਸੀ ਤੇ ਲੋਕਾਂ ਨੂੰ ਲੱਗਦਾ ਸੀ ਮੈਂ ਗਾ ਰਹੀ ਹਾਂ, ਜਾਂ ਆਈ ਕੰਟੈਕਟ ਕਿਸ ਤਰ੍ਹਾਂ ਹੁੰਦਾ ਵੀ ਸਾਡੇ ਵੱਲ ਦੇਖਿਆ ਜਾਂ ਕਿੱਦਾਂ, ਮੇਰੀ ਧੁਨ ਤਾਂ ਮੇਰੇ ਕੰਨਾਂ 'ਚ ਉਹ ਜੋ ਮੈਂ ਗਾ ਰਹੀ ਹਾਂ ਉਹੀ ਪੈ ਰਿਹਾ ਹੁੰਦਾ ਸੀ। ਸਹੀ ਗੱਲ ਹੈ। ਸੋ ਇਹ ਚੀਜ਼ ਨੂੰ ਮੇਰੇ ਫਾਦਰ ਅੰਡਰਸਟੈਂਡ ਕਰਦੇ ਸੀ ਜੀ। ਕੋਈ ਐਸੀ ਗੱਲ ਜੋ ਉਹਨਾਂ ਨੂੰ ਨਹੀਂ ਅੱਛੀ ਲੱਗੀ ਮੈਂ ਜ਼ਿੰਦਗੀ 'ਚ ਕਰ ਹੀ ਨਹੀਂ ਪਾਈ, ਮੈਂ ਇਸ ਤਰ੍ਹਾਂ ਉਹਨਾਂ ਨਾਲ ਅਟੈਚ ਸੀ। ਐਜ਼ ਏ ਸੈਲੀਬ੍ਰਿਟੀ ਤੁਹਾਨੂੰ ਮੈਂ ਤਾਂ ਇਹ ਸਾਰੇ ਸਵਾਲ ਮੇਰਾ ਕਹਿਣ ਦਾ ਕਿ ਕੁੜੀਆਂ ਸਾਡੀਆਂ, ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਕੰਮ 'ਚ ਹੀ ਮੁਕੰਮਲ ਹੋ ਜਾਈਏ ਤੇ ਕਾਫੀ ਆ, ਜ਼ਿੰਦਗੀ ਬੜੀ ਔਖੀ ਹੁੰਦੀ ਆ, ਕਿਉਂਕਿ ਖਾਸ ਕਰਕੇ ਸਾਡੇ ਜਿਹੜਾ ਪੰਜਾਬੀ ਤਾਂ ਨਹੀਂ ਮੈਂ ਕਹਿ ਸਕਦਾ, ਸਾਡਾ ਜਿਹੜਾ ਭਾਰਤੀ ਕਲਚਰ ਆ ਉਹਦੇ ਵਿੱਚ ਇੱਕ ਕੁੜੀ ਲਈ ਬਹੁਤ ਔਖਾ ਕਿ ਉਹ ਆਪਣੇ ਘਰੋਂ ਬਾਹਰ ਨਿਕਲ ਕੇ ਇੱਕ ਵੱਖਰੇ ਹਿੱਸਿਆਂ ਮਤਲਬ ਕਾਮਯਾਬ ਹੋਣਾ। ਉਹਦੇ ਵਿੱਚ ਐਜ਼ ਏ ਸੈਲੀਬ੍ਰਿਟੀ ਤੁਹਾਨੂੰ ਪਰਿਵਾਰਕ ਤੌਰ ਦੇ ਉੱਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ? ਦੇਖੋ, ਰਿਸ਼ਤੇਦਾਰ ਜਿਵੇਂ ਸੀਗੇ ਸਾਡੇ, ਉਹ ਗੁੱਸਾ ਕਰਦੇ ਸੀਗੇ ਜੀ, ਬਈ ਆਹ ਕਿਹੜੇ ਪੁੱਠੇ ਪੰਗੇ 'ਚ ਤੁਸੀਂ ਪਾਤਾ। ਮੇਰੇ ਫਾਦਰ ਨੂੰ ਬੜਾ ਕੁਝ ਸੁਣਨਾ ਪਿਆ, ਮੈਂ ਤਾਂ ਬੱਚੀ ਸੀ ਉਦੋਂ ਜੀ, ਜੋ ਮੈਂ ਹੁਣ ਅੰਡਰਸਟੈਂਡ ਕਰਦੀ ਹਾਂ। ਉਹਨਾਂ ਨੂੰ ਸੁਣਨਾ ਪੈਂਦਾ, ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦਿੰਦੇ ਸੀ। ਹਾਂਜੀ, ਬਟ ਉਹ ਚੀਜ਼ਾਂ ਮੈਂ ਰਿਅਲਾਈਜ਼ ਕਰਦੀ ਸੀ, ਪਰ ਮੈਨੂੰ ਇਹ ਲੱਗਦਾ ਸੀਗਾ ਕਿ ਜੇ ਮੇਰਾ ਰਸਤਾ ਸਹੀ ਹੈ ਜੀ, ਉਹ ਦੁਨੀਆ ਨੂੰ ਤਾਂ ਲੇਟ ਪਤਾ ਲੱਗਦਾ ਹੈ, ਤੁਹਾਡੇ ਮਾਂ-ਬਾਪ ਨੂੰ ਤਾਂ ਪਤਾ ਹੈ ਨਾ ਤੁਸੀਂ ਰੋਜ਼ ਕੀ ਕਰਕੇ ਆ ਰਹੇ ਹੋ ਜੀ, ਤੇ ਉਹਦੇ ਨਾਲ ਜਿਹੜਾ ਹੌਸਲਾ ਹੈ, ਜੇ ਤੁਸੀਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਹੋ ਤੁਸੀਂ ਹਰ ਖੇਤਰ 'ਚ ਕਾਮਯਾਬ ਹੋਣੇ ਹੋ। ਸਹੀ ਗੱਲ ਹੈ। ਮੈਂ ਹਮੇਸ਼ਾ ਹਰ ਬੱਚੀ ਨੂੰ, ਲੜਕੀਆਂ ਨੂੰ, ਮੇਰੀਆਂ ਬੇਟੀਆਂ ਚਾਹੇ ਭੈਣਾਂ ਨੇ, ਮੈਂ ਸਭ ਨੂੰ ਇਹ ਕਹਿਣਾ ਕਿ ਤੁਸੀਂ ਚਾਹੇ ਲੇਟ ਕਰ ਲਓ ਆਪਣਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਬਟ ਪਰਿਵਾਰ ਨੂੰ ਉਹ ਤੁਹਾਡੀ ਸ਼ਕਤੀ ਹੈ। ਫਾਦਰ ਦੇ ਰੂਪ 'ਚ, ਭਰਾਵਾਂ ਦੇ ਰੂਪ 'ਚ, ਜੋ ਵੀ ਤੁਹਾਡਾ, ਚਾਹੇ ਕਿ ਮੈਰਿਜ ਹੋਈ, ਹਸਬੈਂਡ, ਤੁਹਾਡਾ ਬੇਟਾ, ਜੋ ਵੀ ਹੈ, ਤੁਸੀਂ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹੋ, ਫਿਰ ਤੁਹਾਡੇ 'ਚ ਨਿਖਾਰ ਵੀ ਹੈ, ਬਿਲਕੁਲ ਸਹੀ ਗੱਲ, ਤਰੱਕੀ ਵੀ ਹੈ ਜੀ। ਤੇ ਤੁਹਾਨੂੰ ਸਭ ਤੋਂ ਜਿਹੜਾ ਗੀਤਕਾਰ ਆ ਉਹ ਕਿੰਨੇ ਪ੍ਰਭਾਵਿਤ ਕੀਤਾ? ਤੁਸੀਂ ਸੰਧੂ ਸਾਹਿਬ ਦੇ ਵੀ ਗੀਤ, ਸ਼ਮਸ਼ੇਰ ਸੰਧੂ ਜੀ ਦੇ ਵੀ ਗਾਏ। ਬਹੁਤ ਅੱਛੇ ਲੋਕ ਮੇਰੀ ਜ਼ਿੰਦਗੀ 'ਚ ਆਏ ਜਿਨ੍ਹਾਂ ਨੇ ਮੈਨੂੰ ਟਾਈਮ ਟੂ ਟਾਈਮ ਬਹੁਤ ਹੀ ਪਿਆਰੇ ਗੀਤ ਦਿੱਤੇ,
ਜਿਹਦੇ ਚ ਸ਼ੁਰੂਆਤ ਮੈਂ ਰਾਜ ਕਾਕੜਾ ਜੀ ਦੇ ਬੜੇ ਗੀਤ ਗਾਏ ਅੱਛਾ ਸੀ। ਜੀ। ਉਦੋਂ ਉਹਨਾਂ ਦਾ ਕੋਈ ਨਾਂ ਨਹੀਂ ਸੀ, ਅਸੀਂ ਹਾਂਜੀ। ਇਕੱਠੇ ਹੀ ਦੋਨਾਂ ਨੇ ਸ਼ੁਰੂਆਤ ਕੀਤੀ। ਅੱਛਾ। ਸੋ ਸ਼ਮਸ਼ੇਰ ਸੰਧੂ ਜੀ ਦੇ ਬਹੁਤ ਗੀਤ ਮਤਲਬ ਮੈਂ ਗਾਏ। ਜੀ। ਸੋ ਕਈ ਲੋਕ ਮੇਰੀ ਜ਼ਿੰਦਗੀ ਚ ਆਏ ਜਿਨ੍ਹਾਂ ਨੇ ਮਤਲਬ ਮੈਨੂੰ ਗੀਤ ਦਿੱਤਾ। ਮਤਲਬ ਮੈਂ ਸਾਰਿਆਂ ਦਾ, ਹੋ ਸਕਦਾ ਮੈਂ ਅੱਜ ਕਈ ਨਾਂ ਨੇ ਜਿਹੜੇ ਮੈਂ ਨਹੀਂ ਵੀ ਲੈ ਸਕਦੀ, ਬਟ ਮਤਲਬ ਮੈਂ ਤਹਿ ਦਿਲ ਤੋਂ ਜਿਹੜਾ ਮੇਰੇ ਸਫ਼ਰ 'ਚ ਕੋਈ ਵੀ ਇਨਸਾਨ ਆਇਆ, ਕਿਸੇ ਰੂਪ 'ਚ ਵੀ ਆਇਆ ਜੀ, ਮੈਨੂੰ ਇੰਨੀ ਪੋਜ਼ਿਟਿਵਿਟੀ ਦੇ ਕੇ ਗਿਆ, ਐਸੀ ਜ਼ਿਆਦਾ ਮਤਲਬ ਮੇਰੀ ਜ਼ਿੰਦਗੀ ਨੂੰ ਬੂਸਟ ਕਹਿੰਦੇ ਨਾ ਆਪਾਂ, ਬੂਸਟ ਕਰ ਦੋ ਅੱਜ ਕੱਲ, ਉਹ ਬੂਸਟਿੰਗ ਜੋ ਮੈਨੂੰ ਮਿਲਦੀ ਰਹੀ ਕਿਸੇ ਰੂਪ 'ਚ ਵੀ, ਚਾਹੇ ਮੈਂ ਕਿਸੇ ਮੰਨ ਲਓ ਇੱਕ ਫੈਮਿਲੀ 'ਚ ਗਈ ਸੀ, ਉਹਨਾਂ ਦੀ ਮੈਰਿਜ ਦਾ ਫੰਕਸ਼ਨ ਕੀਤਾ ਹੋਊਗਾ, ਉਹਨਾਂ ਦੇ ਜਿਹੜੇ ਉਹਨਾਂ ਦੇ ਪੇਰੈਂਟਸ ਜਿਹਨਾਂ ਦਾ ਵਿਆਹ, ਉਹ ਭੈਣਾਂ, ਰਿਸ਼ਤੇ ਨਾਤੇ ਮੈਨੂੰ ਇਹ ਲੱਗਦਾ ਸੀ ਮੇਰੇ ਨੇ ਜੀ, ਉਹ ਪਿਆਰ ਹੀ ਮੈਨੂੰ ਇੰਨਾ ਮਿਲ ਰਿਹਾ ਸੀ। ਕਿਉਂਕਿ ਰਿਸ਼ਤੇ ਜਿਹੜੇ ਆ, ਰਿਸ਼ਤਿਆਂ ਦੀ ਜਿਹੜੀ ਤੰਦ ਆ ਉਹ ਤੁਹਾਨੂੰ ਆਲੇ ਦੁਆਲੇ ਇਦਾਂ ਮਿਲੀ ਜਾਂ ਇਦਾਂ ਤੁਸੀਂ ਬਣਾਈ, ਉਹਨੂੰ ਮੇਨਟੇਨ ਵੀ ਰੱਖਿਆ ਕਿ ਉਹਨੇ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਰੱਖਿਆ। ਬਹੁਤ ਪਿਆਰ ਮਿਲਿਆ ਜੀ, ਔਰ ਹਰ ਬੰਦੇ ਨੇ ਮਤਲਬ ਇੰਨਾ ਸਾਥ ਦਿੱਤਾ, ਮਤਲਬ ਮੈਨੂੰ ਕੋਈ ਲੱਗਦਾ ਸੀ ਵੀ ਕਿਸੇ ਨੇ ਜਵਾਬ ਨਹੀਂ ਦਿੱਤਾ ਜੀ ਮੈਂ ਕਿਸੇ ਨੂੰ ਬੇਨਤੀ ਕੀਤੀ ਕਿ ਮੈਂ ਇਹ ਕਰਨਾ ਚਾਹੁੰਦੀ ਹਾਂ। ਇਹਦੀ ਇੱਕ ਮਿਸਾਲ ਹੈ ਜੀ ਕਿ ਮੈਂ ਛੋਟੇ ਹੁੰਦੇ ਤੋਂ ਇੱਕ ਚਿੜੀਆਂ ਦਾ ਚੰਬਾ ਗੁਰਦਾਸ ਮਾਨ ਜੀ ਦਾ ਲਿਖਿਆ ਤੁਸੀਂ ਦੱਸਿਆ ਜੀ, ਇਹ ਗੀਤ ਜੀ ਸਾਨੂੰ ਮੇਰੇ ਪਾਪਾ ਨੂੰ ਬੜਾ ਬੇਹੱਦ ਪਸੰਦ ਸੀ। ਅੱਛਾ ਜੀ। ਔਰ ਸਾਡੇ ਸਿੱਖਿਆ ਚੱਲਦੀ ਹੁੰਦੀ ਸੀ, ਜਿਵੇਂ ਮੈਂ ਜਿੱਥੇ ਵੀ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਗਾਓਗੇ, ਮੈਂ ਕਿਹਾ ਹਾਂਜੀ, ਫਿਰ ਮੈਂ ਚਿੜੀਆਂ ਦਾ ਚੰਬਾ ਗਾਉਣਾ। ਜਦ ਮੈਂ ਹੁਣ ਵੱਡੀ ਹੋਈ ਜੀ, ਮੈਨੂੰ ਮਾਨ ਸਾਹਿਬ ਨਾਲ ਵੀ ਇੱਕ ਦੋ ਵਾਰ ਮਿਲਦਾ ਮੌਕਾ ਮਿਲਿਆ, ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਇਜਾਜ਼ਤ ਦੇ ਦਿਓ ਕਿ ਮੈਂ ਤੁਹਾਡਾ ਇਹ ਗੀਤ ਗਾਉਣਾ। ਅੱਛਾ, ਰਿਕਾਰਡ ਕਰਾਣਾ। ਹਾਂਜੀ, ਔਰ ਮੇਰੇ ਭਾਗ ਚੰਗੇ ਕਿ ਉਹ ਮੈਂ ਗੀਤ ਅੱਜ ਰਿਕਾਰਡ ਕਰਾਇਆ, ਟੀ ਸੀਰੀਜ਼ 'ਚ ਆਇਆ, ਮੇਰੀ ਆਵਾਜ਼ ਲੋਕ ਬੜਾ ਲੋਕ ਸੁਣਦੇ ਆ, ਔਰ ਮੈਂ ਸਟੇਜ 'ਤੇ ਗਾਉਂਦੀ ਹਾਂ। ਸੋ ਇਹ ਮੇਰੇ ਉਹਦੀ ਕਿਰਪਾ ਹੈ ਜੀ ਕਿ ਸਾਰਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ। ਬਿੱਟੀ ਜੀ, ਜਿਹੜਾ ਸਮਾਂ ਸੀ ਤੁਹਾਡਾ ਔਰ ਜਿੰਨੇ ਵੀ ਅਸੀਂ ਉਦੋਂ ਇਹ ਕੈਸੇਟਸ ਦਾ ਆਪਾਂ ਵੇਖਦੇ ਹਾਂ, ਉਦੋਂ ਦੌਰ ਸੀ, ਲੋਕਾਂ ਦੇ ਮਨਾਂ 'ਚ ਕਰੇਜ਼ ਹੁੰਦਾ ਸੀ ਕਿ ਕੋਈ ਵੀ ਜਿਹੜੇ ਤੁਸੀਂ ਜਿੰਨੇ ਵੀ ਸੈਲੀਬ੍ਰਿਟੀ ਕਲਾਕਾਰ ਸੀ ਸਾਡੇ ਲਈ, ਕਿ ਉਹਨਾਂ ਦੀ ਕੈਸੇਟ ਆਉਣੀ ਆ, ਲੋਕਾਂ ਦੀ ਉਡੀਕ ਕਰਦੇ ਹੀ ਸਾਲ 'ਚ ਇੱਕ ਦਿਨ ਕਿ ਨਵੰਬਰ ਔਰ ਦਸੰਬਰ ਦੇ ਵਿੱਚ ਦਾ ਆ ਰਹੀ। ਉਹ ਕੈਸੇਟ ਦਾ ਸਮਾਂ ਚਲੇ ਗਿਆ, ਹੁਣ ਇੱਕ ਟਰੈਕ ਦਾ ਆ ਗਿਆ। ਇਸ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਉਹਦੇ 'ਚ ਸਾਡੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਸੀ, ਜਿਵੇਂ ਮੈਨੂੰ ਲੱਗਦਾ 7-8 ਗੀਤ ਚੁਣਨੇ ਪੈਂਦੇ ਸੀ ਪਹਿਲਾਂ, ਉਹਦੇ 'ਚੋਂ ਅਸੀਂ 20-50 ਗੀਤਾਂ 'ਚ ਹੌਲੀ ਹੌਲੀ, ਹੁਣ ਇੱਕੋ ਹੀ ਗੀਤ ਚੁਣਨਾ ਪੈਂਦਾ। ਮਤਲਬ ਬਾਕੀ ਇਹ ਹੈ ਕਿ ਥੋੜਾ ਇਸ ਗੱਲ 'ਚ ਮੈਂ ਅੱਛਾ ਸਮਝਦੀ ਹਾਂ ਕਿ ਹਰ ਬੰਦੇ ਦੇ ਹੱਥ 'ਚ ਫੋਨ ਹੈ, ਔਰ ਤੁਸੀਂ ਆਪਣੀ ਜਿਹੜੀ ਕਲਾ ਹੈ ਉਹਨੂੰ ਦੁਨੀਆ 'ਚ ਪਹੁੰਚਾਉਂਦੇ ਆਪ ਹੀ, ਮਤਲਬ ਤੁਸੀਂ ਉਹਦੇ ਜਿਹੜੇ ਬੱਚੇ ਆਪ ਟ੍ਰੇਨ ਨੇ ਉਹ ਆਪਣਾ ਪਾਉਂਦੇ ਆ ਫਟਾਫਟ। ਸਾਨੂੰ ਅਸੀਂ ਜਾ ਕੇ ਟੀਵੀ ਤੇ ਕੋਸ਼ਿਸ਼ ਕਰਦੇ ਸੀ ਕਿ ਸਾਨੂੰ ਚਾਂਸ ਮਿਲੇ ਜੀ। ਉਦੋਂ ਇੱਕ ਕਤਾਰ ਜਿਹੜੀ ਆ ਉਹਦੇ ਵਿੱਚ ਰੁਕਣਾ ਪੈਂਦਾ ਸੀ, ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਚਾਂਸ ਲੱਗਦਾ ਸੀ ਉਸ ਤੱਕ, ਕਿਉਂਕਿ ਤੁਸੀਂ ਅੱਜ ਤਾਂ ਆਪਣਾ ਚੈਨਲ ਬਣਾ ਰਹੇ ਹੋ ਤਾਂ ਈਜ਼ੀ ਹੈ ਤੁਹਾਨੂੰ, ਜੇ ਤੁਹਾਡੇ 'ਚ ਕੋਈ ਗੱਲ ਹੈ ਜਾਂ ਕਿਰਪਾ ਤਾਂ। ਬਾਕੀ ਇਹ ਜ਼ਰੂਰ ਹੈ ਕਿ ਬਹੁਤ ਵੱਡਾ ਇੱਕ ਸਾਡਾ ਦਾਇਰਾ ਹੋ ਗਿਆ ਜੀ, ਔਰ 1-2 ਮਿੰਟ ਲਈ ਕੋਈ ਚੀਜ਼ ਯਾਦ ਰਹਿੰਦੀ ਹੈ, ਛੇਤੀ ਯਾਦ ਨਹੀਂ ਰਹਿੰਦਾ। ਹਾਂ ਬਿਲਕੁਲ। ਇੱਕ ਲੋਕਾਂ ਦੇ ਵਿੱਚ ਮੈਂ ਸਮਝਦਾ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀ ਤੇਜ਼ੀ ਆ, ਰਫ਼ਤਾਰ ਆ, ਉਹਦੇ 'ਚ ਟਿਕਣਾ ਬਹੁਤ ਔਖਾ। ਇਹ ਤੁਸੀਂ ਲੱਕੀ ਹੋ ਜਿਹੜੇ ਪੁਰਾਣੇ ਕਲਾਕਾਰ ਜਿਹੜੇ ਅਜੇ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਉਦਾਂ ਹੀ ਥਾਂ ਬਣਾ ਕੇ ਬੈਠੇ ਹੋ, ਕਿਉਂਕਿ ਉਦੋਂ ਟਾਈਮ ਜੇ ਬਣਾਉਣ ਨੂੰ ਲੱਗਦਾ ਸੀ ਤੇ ਉਹ ਸਥਿਰ ਵੀ ਰਹਿੰਦਾ ਸੀ ਕਾਫੀ ਦੇਰ। ਲੋਕ ਉਡੀਕਦੇ, ਅੱਛਾ 2 ਸਾਲ ਹੋ ਗਏ ਟੀ ਭਾਈ ਨੂੰ, ਹੁਣ ਦੱਸੋ ਕਿਹੜਾ ਗਾਣਾ ਆਉਣਾ। 2 ਸਾਲ 'ਚ ਤੁਹਾਡੇ ਮਨਾਂ 'ਚ ਬਹਿ ਜਾਂਦੇ ਸੀ ਗਾਣੇ। ਬਿਲਕੁਲ ਸਹੀ ਗੱਲ ਹੈ। ਇੱਕ ਹੁਣ ਕਿਉਂਕਿ ਰਾਜਨੀਤਿਕ ਤੁਸੀਂ ਪਾਰਟੀ ਜੁਆਇਨ ਕਰ ਲਈ, ਕਾਂਗਰਸ, ਔਰ ਉਹਨਾਂ ਵੱਲੋਂ ਇਲੈਕਸ਼ਨ ਵੀ ਲੜੀ। ਕਲਾਕਾਰ ਅੱਗੇ ਆਪਾਂ ਸੋਚਦੇ ਹਾਂ ਕਿ ਕਲਾਕਾਰਾਂ ਨੂੰ ਸਿਰਫ ਉਹ ਸਟੇਜਾਂ ਤੇ ਬੁਲਾਉਂਦੇ ਸੀ ਇਕੱਠ ਲਈ ਕਿ ਲੋਕਾਂ ਦਾ ਹਜੂਮ ਜਿਹੜਾ ਉਹ ਖਿੱਚ ਦਾ ਕੇਂਦਰ ਬਣਨਾ। ਮਾਨਕ ਸਾਹਿਬ ਨੇ ਬਹੁਤ ਚਿਰ ਪਹਿਲਾਂ ਇੱਕ ਵਾਰੀ ਟਰਾਈ ਕੀਤੀ ਕਿ ਮੈਂ ਇਲੈਕਸ਼ਨ ਲੜਾਂ। ਉਹਨਾਂ ਦੇ ਦਿਲ ਸੀ ਜਦੋਂ ਦਿਲਸ਼ਾਦ ਅਖਤਰ ਜੀ ਦੀ ਮੌਤ ਹੁੰਦੀ ਹੈ, ਔਰ ਉਹ ਉਦੋਂ ਮਹਿਸੂਸ ਕਰਦੇ ਕਿ ਸਾਡੀ ਕਲਾਕਾਰਾਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ। ਜਦੋਂ ਤੁਸੀਂ ਪਾਰਟੀ ਜੁਆਇਨ ਕੀਤੀ, ਉਦੋਂ ਤੁਹਾਡੇ ਰਾਜਨੀਤਿਕ ਆਉਣ ਵਾਲੇ ਪਿੱਛੇ ਕੋਈ ਬੈਕਗ੍ਰਾਉਂਡ ਰਾਜਨੀਤਿਕ ਤੇ ਤੁਹਾਡੀ ਨਹੀਂ ਸੀ? ਐਕਚੁਅਲੀ ਜੀ, ਮੈਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਕਿ ਮੇਰਾ ਜਦੋਂ ਵਿਆਹ ਹੋਇਆ ਸੀ ਤਾਂ ਮੇਰੇ ਫਾਦਰ ਇਨ ਲਾ, ਜਿਹੜੀ ਮੇਰੀ ਫੈਮਿਲੀ ਹੈ ਜੀ ਸਾਰੀ ਦੀ, ਤੇ ਇਹ ਪੱਕੀ ਕਾਂਗਰਸ ਨਾਲ ਪੁਰਾਣੀ ਜੁੜੇ ਹੋਏ ਸੀ ਜੀ। ਉਹਨਾਂ ਨੇ ਇਲੈਕਸ਼ਨ ਵੀ ਲੜੀ ਸੀ। ਅੱਛਾ ਜੀ। ਔਰ ਉਹ ਚਾਹੁੰਦੇ ਸੀ ਕਿ ਅੱਗੇ ਹੋਰ ਵੀ ਇਲੈਕਸ਼ਨਾਂ ਲੜਨ, ਬਟ ਸਰਕਮਸਟੈਂਸਸ ਐਸੇ ਬਣੇ ਕਿ ਲੜਕੀਆਂ ਨੂੰ ਅੱਗੇ ਲਿਆਇਆ ਜਾ ਰਿਹਾ ਸੀ, ਔਰ ਮੇਰੇ ਤੇ ਨਿਗਾਹ ਪੈ ਗਈ। ਔਰ ਪਰਿਵਾਰ ਕਿਉਂਕਿ ਪੁਰਾਣਾ ਕਾਂਗਰਸ ਨਾਲ ਜੁੜਿਆ ਸੀ ਤੇ ਮੈਨੂੰ ਉਹੀ ਗੱਲ ਕਿ ਮੈਨੂੰ ਤਾਂ ਕੁਛ ਵੀ ਨਹੀਂ ਸੀ ਪਤਾ, ਬਟ ਮੇਰੀ ਕਿਸਮਤ ਵਿਆਹ ਕੇ ਉੱਥੇ ਲੈ ਕੇ ਗਈ, ਔਰ ਉਸ ਪਰਿਵਾਰ ਨੇ
ਮੈਨੂੰ ਅੱਗੇ ਕਰਤਾ ਕਿ ਇਲੈਕਸ਼ਨ ਮੇਰੇ ਰਾਹੀਂ ਪਰਿਵਾਰ 'ਚ ਜਿਵੇਂ ਉਹ ਆਈ। ਪਰ ਤੁਹਾਡਾ ਆਪਣਾ ਜਿਹੜੀ, ਕਿਉਂਕਿ ਤੁਸੀਂ ਹਮੇਸ਼ਾ ਉਦੋਂ ਤੋਂ ਗੱਲ ਕਰ ਰਹੇ ਆ ਕਿ ਤੁਹਾਡੀ ਆਪਣੀ ਲਗਨ ਔਰ ਉਹ ਹੋਣਾ ਜ਼ਰੂਰੀ ਸੀ, ਪਰਿਵਾਰ ਨੇ ਤੁਹਾਨੂੰ ਪ੍ਰੇਰਨਾ ਦਿੱਤੀ ਕਿ ਤੁਸੀਂ ਖੁਦ ਵੀ ਚਾਹੁੰਦੇ ਸੀ ਕਿ ਹੁਣ ਰਾਜਨੀਤੀ 'ਚ ਆ ਤਾਂ ਇੱਥੇ ਉਹੀ ਦੇਖੋ ਗੱਲ ਆ ਗਈ ਜਿਹੜੀ ਕਿ ਮੈਨੂੰ ਜਿਹਦੇ ਨਾਲ ਪਿਆਰ ਹੁੰਦਾ ਸੀ, ਮੈਨੂੰ ਜੋ ਨਹੀਂ ਕਹਿਤਾ ਕਿ ਮੈਨੂੰ ਹੁੰਦਾ ਸੀ ਮੈਂ ਹੀ ਕਰਨਾ ਹੈ। ਅੱਛਾ ਜੀ। ਇੱਥੇ ਵੀ ਮੈਨੂੰ ਲੱਗਦਾ ਸੀ ਕਿ ਮੇਰੀ ਫੈਮਿਲੀ 'ਚ ਇਹ ਚੀਜ਼ ਮੇਰੇ ਰਾਹੀਂ ਹੋ ਸਕਦੀ ਹੈ। ਇੱਕ ਤਾਂ ਇਹ ਪੋਜ਼ਿਟਿਵਿਟੀ ਆ ਗਈ ਮਨ 'ਚ ਜੀ। ਦੂਸਰੀ ਗੱਲ, ਮੈਨੂੰ ਇਹ ਲੱਗਦਾ ਸੀ ਕਿ ਪੰਜਾਬੀਆਂ ਨੇ ਜੋ ਮੈਨੂੰ ਇੰਨਾ ਪਿਆਰ ਦਿੱਤਾ ਹੈ, ਤੇ ਮੈਂ ਬੈਠਣ ਵਾਲਿਆਂ 'ਚੋਂ ਨਹੀਂ ਸੀ ਜੁਝਾਰੂ, ਜਿਵੇਂ ਮੇਰਾ ਇੱਕ ਸੁਭਾਅ ਹੈ ਜੀ ਕਿ ਮੈਂ ਜਿਵੇਂ ਛੋਟੇ ਹੁੰਦੇ ਧਾਰਮਿਕ ਗਾਉਂਦੀ ਸੀ, ਉਹਦਾ ਅਸਰ ਸ਼ਾਇਦ ਮੇਰੇ ਤੇ ਹੈ, ਮੇਰੇ ਮਨ ਤੇ ਇਤਿਹਾਸ ਪੜ੍ਹਦੀ ਰਹੀ ਕਿ ਮੈਂ ਕੁਝ ਕਰਨਾ ਚਾਹੁੰਦੀ ਆਪਣੀ ਜ਼ਿੰਦਗੀ 'ਚ। ਇਹ ਕਿ ਮੈਂ ਇੱਕ ਸਾਦਾ ਜਾਂ ਨੋਰਮਲ ਜਿਹਾ ਤਾਂ ਕਰਨਾ ਹੀ ਹੈ ਆਪਾਂ, ਜੋ ਆਪਾਂ ਸਾਰੇ ਆਪਣੇ ਜੀਵਨ ਦਾ ਇੱਕ ਪੜਾਅ ਚੱਲਦੀ ਹੈ। ਬਟ ਜੀ ਮੈਂ ਆਪਣੇ ਆਪ ਨੂੰ ਸੋਚਦੀ ਸੀ ਕਿ ਮੈਂ ਸ਼ਾਇਦ ਇਸ ਲਈ ਜੰਮਿਆ, ਮੈਂ ਕੁਝ ਲਾਈਫ 'ਚ ਕੁਝ ਕਰਨਾ ਚਾਹੁੰਦੀ, ਹੋਰ ਵੀ ਮੇਰੇ ਹਿੱਸੇ ਆਊਗਾ। ਪਰ ਇੱਕ ਸੈਲੀਬ੍ਰਿਟੀ ਦੇ ਤੌਰ ਦੇ ਉੱਤੇ ਤੁਹਾਨੂੰ ਕੋਈ ਸਵਾਲ ਜਿਹੜੇ ਆ ਪੱਤਰਕਾਰ ਉਹ ਤੇ ਹੋਰ ਢੰਗ ਦੇ ਪੁੱਛਦੇ ਹੋਣਗੇ, ਪਰ ਜਦੋਂ ਇੱਕ ਰਾਜਨੀਤਿਕ ਤੌਰ ਦੇ ਉੱਤੇ ਇੱਕ ਰਾਜਨੀਤਿਕ ਲੀਡਰ ਨੂੰ ਸਵਾਲ ਕੀਤੇ ਜਾਂਦੇ ਆ, ਉਹ ਤੇ ਬਹੁਤ ਤਿੱਖੇ ਸਵਾਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਔਰ ਤੁਸੀਂ ਉਹ ਫਿਰ ਕਿਵੇਂ ਆਪਣੇ ਆਪ ਨੂੰ ਉਸ ਚੀਜ਼ 'ਚ ਢਾਲਿਆ? ਕਿਰਪਾ ਪਰਮਾਤਮਾ ਦੀ ਹੁੰਦੀ ਹੈ ਜੀ, ਜਿਹਨੇ ਮੈਨੂੰ ਇਸ ਰਸਤੇ ਤੇ ਲੈ ਕੇ ਆਂਦਾ ਹੈ। ਬਸ ਮੈਂ ਉਹਦੇ ਅੱਗੇ ਹੱਥ ਜੋੜ ਕੇ ਕਹਿੰਦੀ ਮੇਰੀ ਇੱਜ਼ਤ ਪਰਮਾਤਮਾ ਤੇਰੇ ਹਵਾਲੇ ਹੈ ਜੀ। ਰਸਤਾ ਉਹਨਾਂ ਨੇ ਦਿਖਾਇਆ, ਉਹਨਾਂ ਨੇ ਤੋਰਿਆ, ਹੌਸਲਾ ਉਹੀ ਬਖਸ਼ਦੇ ਹੈ, ਹਾਲਾਤ ਉਹੀ ਬਣਾਉਂਦੇ ਹੈ, ਤੇ ਇਨਸਾਨ ਸਿਰਫ ਤੋਰ ਹੀ ਸਕਦਾ ਹੈ। ਇੱਕ ਗੱਲ ਹੈ, ਪਰ ਐਜ਼ ਏ ਸਿੰਗਰ, ਕਿਉਂਕਿ ਤੁਸੀਂ ਬਿਲਕੁਲ ਸਾਫ਼ ਦਿਲ ਦੇ ਜਾਂ ਦਿਲੋਂ ਲੋਕਾਂ ਨਾਲ ਜੁੜੇ ਹੁੰਦੇ ਹੋ, ਉੱਦਾਂ ਹੀ ਇਮੋਸ਼ਨਲ ਤੌਰ ਦੇ ਉੱਤੇ ਲੋਕਾਂ ਨੂੰ ਜਿੱਦਾਂ ਤੁਸੀਂ ਚਾਹੁੰਦੇ ਹੋ ਚੇਂਜ ਆਉਣ, ਤਬਦੀਲੀਆਂ ਸਮਾਜ 'ਚ ਆਵੇ। ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਆਹ ਕੰਮ ਜਿਹੜੇ ਕੋਈ ਵੀ ਸਰਕਾਰ ਬਣੇ ਉਹ ਇਹ ਕੰਮ ਕਰੇ ਜੀ। ਪਰ ਜਦੋਂ ਤੁਸੀਂ ਹੁਣ ਪਿਛਲੇ 2 ਸਾਲ ਦੀ ਸਰਕਾਰ ਦਾ ਦੇਖਦੇ ਹੋ, ਕਿਉਂਕਿ ਹੁਣ ਮੈਂ ਚਾਹੁੰਦਾ ਕਿ ਥੋੜਾ ਆਪਾਂ ਰਾਜਨੀਤਿਕ ਵੀ ਸਵਾਲ ਕਰਦੇ ਹੋ, ਤੁਸੀਂ ਰਾਜਨੀਤਿਕ, ਤੁਸੀਂ ਕੀ ਚਾਹੁੰਦੇ ਹੋ? ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਗੱਲਾਂ ਤੁਹਾਡੇ ਮਨ 'ਚ ਸੀ ਉਹਨਾਂ 'ਚੋਂ ਕੋਈ ਕਿਸੇ ਪੱਖ ਦੇ ਉੱਤੇ ਉਹ ਪੂਰੇ ਉਤਰੇ? ਦੇਖੋ ਜੀ, ਸਾਰੀਆਂ ਤਾਂ ਨਹੀਂ ਅਜੇ ਹੋਈਆਂ। ਦੇਖੋ 2 ਸਾਲ ਹੋਏ ਹੈ, ਤੇ ਮੈਂ ਇਹ ਵੀ ਪਰਸਨਲੀ ਸਮਝਦੀ ਹਾਂ ਕਿ 2 ਸਾਲ 'ਚ ਜਿਵੇਂ ਬੱਚਾ ਬੋਲਣ ਹੀ ਲੱਗਦਾ ਹੈ ਜੀ, ਪਰ ਕਾਫੀ ਜਿਵੇਂ ਮੰਨ ਲਓ ਕਰਜ਼ੇ ਮਾਫੀਆਂ ਦੀ ਗੱਲ ਹੋਈ ਸੀ ਜੀ, ਜੋ ਮੈਂ ਪਰਸਨਲੀ ਸਮਝਦੀ ਹਾਂ। ਮੈਂ ਚਲੋ ਪਾਰਟੀ ਵਿੱਚ ਹਾਂ, ਬਟ ਆਈ ਐਮ ਨਾਟ ਇਨ ਦਾ ਸਿਸਟਮ ਕਿ ਸਰਕਾਰ ਚੋਂ ਆਪਾਂ ਲੂਜ਼ ਕੀਤਾ ਸੀ, ਹਾਰੇ ਇਲੈਕਸ਼ਨ ਤੇ, ਬਟ ਮੈਂ ਚਲੋ ਪਾਰਟੀ ਦੀਆਂ ਗਤੀਵਿਧੀਆਂ ਮੈਨੂੰ ਪਤਾ ਲੱਗਦੀਆਂ ਸੀ ਕੀ ਕਰ ਰਹੇ, ਗਵਰਨਮੈਂਟ ਕੀ ਕਰ ਰਹੀ ਹੈ, ਤੇ ਹਲਕੇ 'ਚ ਜੋ ਸਾਹਨੇਵਾਲ 'ਚ ਮੈਨੂੰ ਸਾਰੀ ਨੌਲੇਜ ਆਉਂਦੀ ਹੈ ਕਿ ਹੁਣ ਇਹ ਹੋ ਰਿਹਾ, ਲੋਕ ਤੁਹਾਡੇ ਕੋਲ ਆਉਂਦੇ ਆ ਜੀ। ਉੱਥੇ ਦੇਖੋ ਸਾਹਨੇਵਾਲ ਹਲਕੇ 'ਚ ਸਾਡੇ ਜਿਹੜੇ ਕਿ ਮੈਂ ਪਿੰਡਾਂ 'ਚ ਜਾਂਦੀ ਹਾਂ, ਇੱਕ ਪਿੰਡ 'ਚ ਮੰਨ ਲਓ 400 ਬੰਦੇ ਦਾ ਉੱਥੇ ਵੋਟਿੰਗ ਹੈ, ਸਿਰਫ 70 ਬੰਦਿਆਂ ਦੇ ਕਰਜ਼ੇ ਮਾਫ ਹੋਣੇ, ਇਹ ਬਹੁਤ ਵੱਡੀ ਗੱਲ ਹੈ। ਇੱਕ ਐਜ਼ ਏ ਸੈਲੀਬ੍ਰਿਟੀ ਮੈਂ ਇਹ ਚਾਹੁੰਦਾ ਤੁਹਾਨੂੰ ਕਿ ਤੁਸੀਂ ਹੁਣ ਲੋਕੀ ਤੁਹਾਨੂੰ ਬਹੁਤ ਜ਼ਿਆਦਾ ਵੇਖਦੇ ਆ, ਲੋਕਾਂ ਨੂੰ ਇਹ ਵੀ ਮੈਸੇਜ ਜ਼ਰੂਰ ਦਿਓ, ਜਿੱਥੇ ਅਸੀਂ ਸਰਕਾਰ ਤੇ ਉਮੀਦਾਂ ਕਰਦੇ ਆ ਉੱਥੇ ਸਾਨੂੰ ਵੀ ਆਪਣੀ ਜੀਵਨ ਜਾਂਚ ਜਿਹੜੀ ਆ ਉਹਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ। ਕਿਉਂਕਿ ਅਸੀਂ ਆਸ ਤੇ ਕਰਦੇ ਆ ਕਿ ਪੰਜਾਬ ਸਰਕਾਰ ਜਾਂ ਕੋਈ ਵੀ ਪੰਜਾਬ 'ਚ ਜਿਹੜੀ ਵੀ ਸਰਕਾਰ ਕਿਸੇ ਪਾਰਟੀ ਦੀ ਵੀ ਬਣਦੀ, ਉਹ ਤੁਸੀਂ ਕਿੰਨਾ ਕੁ ਮੰਨਦੇ ਹੋ ਉਹ ਕਾਰਨ ਕਿ ਸਾਡੇ ਜੀਵਨ ਜਾਂਚ ਤੇ ਵਿਖਾਵੇ ਵਾਲੀ ਬਣ ਗਈ ਹੈ, ਉਹਦੇ ਕਰਕੇ ਮੁਸ਼ਕਲਾਂ ਤਾਂ ਹੀ ਆ ਰਹੀਆਂ। ਹਿੰਦੁਸਤਾਨ ਇੱਕ ਤਾਂ ਆਬਾਦੀ 130 ਕਰੋੜ ਆਬਾਦੀ ਹੈ ਆਪਣੀ ਜੀ, ਇੰਨੇ ਜ਼ਿਆਦਾ ਲੋਕ ਨੇ ਔਰ ਗਰੀਬੀ ਬਹੁਤ ਹੈ। ਉਸ ਲੈਵਲ ਦਾ ਜਿਵੇਂ ਮੰਨ ਲਓ ਹੁਣ ਗਵਰਨਮੈਂਟ ਪੰਜਾਬ 'ਚ ਕੋਈ ਹੋ ਰਿਹਾ, ਹਿੰਦੁਸਤਾਨ 'ਚ ਹੋ ਰਿਹਾ, ਫਿਰ ਉਹ ਪੋਲੀਟੀਕਲੀ ਚੱਲਦਾ ਬਹੁਤ ਕੁਛ ਕਿ ਤੁਹਾਨੂੰ ਉਸ ਦਾ ਪੈਸਾ ਨਹੀਂ ਆਉਂਦਾ ਪੰਜਾਬ 'ਚ, ਜਿਵੇਂ ਆਪਣੀਆਂ ਲੋਕਾਂ ਨੂੰ ਜੋ ਚਾਹੀਦਾ, ਜਦ ਕਿ ਇਹ ਹੋਣਾ ਨਹੀਂ ਚਾਹੀਦਾ। ਇੱਕ ਜੇ ਸਰਕਾਰ ਕਿਸੇ ਦੀ ਵੀ ਬਣਦੀ ਹੈ, ਸੈਂਟਰ 'ਚ ਬਣੇ ਸਕੀਮਾਂ ਨੇ ਉਹ ਤੁਸੀਂ ਦਿਓ ਤਾਂ ਲੋਕਾਂ ਲਈ, ਤਾਂ ਤੁਸੀਂ ਲੋਕਾਂ ਦੀ ਮਰਜ਼ੀ ਹੈ, ਲੋਕਾਂ ਨੇ ਕਿਹਨੂੰ ਪਾਵਰ ਦੇਣੀ ਹੈ, ਤੇ ਜੇ ਲੋਕ ਤੁਸੀਂ ਲੋਕਾਂ ਦੇ ਕੰਮ ਤਾਂ ਸਭ ਦੀ ਕਰਨਾ ਡਿਊਟੀ ਹੈ, ਉਹ ਕਿਤੇ ਵੀ ਬੈਠੇ। ਪਰ ਇੱਕ ਬੇਟੀ ਦੀ ਜਿਹੜੀ ਗੱਲ ਬੜੀ ਖਾਸ ਆ, ਲੀਡਰ ਇੱਥੇ ਆਉਂਦੇ ਆ, ਤੁਸੀਂ ਵੀ ਵਿਦੇਸ਼ 'ਚ ਉੱਥੇ ਅਮਰੀਕਾ ਤੁਹਾਡਾ ਪਰਿਵਾਰ ਸੈੱਟ ਆ, ਉਹ ਇੱਥੋਂ ਹੋ ਕੇ ਜਾਂਦੇ ਆ, ਉਹ ਸਰਕਾਰਾਂ ਦੇ ਪੈਸੇ ਤੇ ਆਉਂਦੇ ਆ, ਲੀਡਰਾਂ ਦੀ ਮੈਂ ਗੱਲ ਕਰ ਰਿਹਾ, ਜਿਹੜੇ ਖਾਸ ਪੈਸੇ ਤੇ ਆਉਂਦੇ ਮੈਨੂੰ ਵੈਸੇ ਨਹੀਂ, ਜਿਹੜੇ ਕਿਉਂਕਿ ਕਈ ਇੱਕ ਪਾਲਿਸੀਜ਼ ਹੁੰਦੀਆਂ ਨੇ ਕਿ ਜਿਹੜੇ ਤੁਹਾਡੇ ਇਲੈਕਟਡ ਪਰਸਨ ਨੇ ਉਹਨਾਂ ਨੂੰ ਸਰਕਾਰਾਂ ਭੇਜਦੀਆਂ ਕਿ ਤੁਸੀਂ ਉੱਥੇ ਜਾ ਕੇ ਆ ਉਹਨਾਂ ਦੀਆਂ ਸਕੀਮਾਂ ਦੂਸਰੇ ਦੇਸ਼ਾਂ ਦੀਆਂ ਵੇਖੋ, ਉਹਨਾਂ 'ਚ ਕਿਹੋ ਜਿਹੀਆਂ ਪਾਲਿਸੀਜ਼ ਚੱਲਦੀਆਂ, ਉਹੋ ਜਿਹੀਆਂ ਤੁਸੀਂ ਇੱਥੇ ਆ ਕੇ ਲਾਗੂ ਕਰੋ। ਉਹ ਲੀਡਰ ਇੱਥੇ ਆ ਕੇ ਵੇਖ ਕੇ ਜਾਂਦੇ ਆ, ਵਫਦ ਆਉਂਦਾ ਉਹਨਾਂ ਦਾ, ਕੋਈ 6 ਮੈਂਬਰ ਦਾ, ਕੋਈ 4 ਮੈਂਬਰ ਦਾ, ਜਾਂ ਪੁਲਿਸ ਵਾਲੇ IPS ਅਫਸਰ ਵੀ ਆਉਂਦੇ ਆ, ਉਹ ਜਾ ਕੇ ਉੱਥੇ ਲਾਗੂ ਕਿਉਂ ਨਹੀਂ ਕਰ ਪਾਉਂਦੇ? ਤੁਸੀਂ ਕੀ ਕਾਰਨ ਐਜ਼ ਏ ਵਿਅਕਤੀਗਤ ਤੌਰ ਤੇ ਕਿੱਦਾਂ ਮੰਨਦੇ ਹੋ? ਸਾਡਾ ਸਿਸਟਮ ਬੜਾ ਗੁੰਝਲਦਾਰ ਹੈ ਜੀ। ਮੈਂ ਤਾਂ ਖੁਦ ਕਈ ਚੀਜ਼ਾਂ ਨੇ ਮਤਲਬ ਉੱਥੇ
ਆਈ ਡੋਂਟ ਨੋ ਕਿ ਕਿਉਂ ਨਹੀਂ ਮਤਲਬ ਲਾਗੂ ਨਹੀਂ ਹੋ ਪਾਉਂਦੀਆਂ ਬਹੁਤ ਗੱਲਾਂ ਜੀ। ਮੈਂ ਖੁਦ ਇਸ ਚੀਜ਼ ਨੂੰ ਮਹਿਸੂਸ ਕਰਦੀ ਹਾਂ ਵੀ ਕਿਉਂ ਨਹੀਂ ਹੋ ਪਾਉਂਦੀਆਂ। ਇੱਕ ਤਾਂ ਆਪੋ ਤਾਪੀ ਬਹੁਤ ਹੈ ਜੀ, ਕਾਨੂੰਨ ਸਖਤ ਨਹੀਂ ਹੈ ਜੀ। ਜੋ ਮੈਂ ਸਮਝਦੀ ਹਾਂ ਕਿ ਕਾਨੂੰਨ ਦੀ ਜਿਹੜੀ ਸਖਤਾਈ ਹੋਣੀ, ਜਿਵੇਂ ਪੂਰੇ ਆਪਾਂ ਡਰਦੇ ਹਾਂ ਕਿ ਅਸੀਂ ਇਹ ਕੰਮ ਨਹੀਂ ਕਰਨਾ ਜੀ। ਕੋਈ ਵੀ ਇੱਥੇ ਮਤਲਬ ਜੇ ਅਸੀਂ ਗਲਤ ਕੋਈ ਕਾਨੂੰਨ ਤੋੜਦੇ ਹਾਂ, ਸਾਨੂੰ ਪਤਾ ਸਾਨੂੰ ਟਿਕਟ ਮਿਲੂਗੀ, ਇਵਨ ਚਾਹੇ ਰੈੱਡ ਲਾਈਟ ਅਸੀਂ ਕ੍ਰਾਸ ਕਰਦੇ ਹਾਂ ਉੱਥੇ, ਫਿਰ ਵੀ ਅਸੀਂ ਕਿਸੇ ਨੂੰ ਫੋਨ ਕਰਾ ਕੇ ਜਾਂ ਕਿੱਦਾਂ, ਕਾਨੂੰਨ ਦੀ ਸਖਤਾਈ ਇੱਕ ਤਾਂ ਘੱਟ ਹੈ ਜੀ। ਲੋਕਾਂ 'ਚ ਡਰ ਨਹੀਂ ਹੈ, ਅਫਸਰਸ਼ਾਹੀ ਹੈ ਜਾਂ ਆਮ ਲੋਕ ਨੇ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਉਹਨਾਂ ਨੂੰ ਲੱਗਦਾ ਕਿ ਮੈਂ ਕਾਨੂੰਨ ਤੋੜ ਸਕਦਾ, ਇਹ ਮੇਰਾ ਰਾਈਟ ਹੈ, ਮੈਨੂੰ ਕੌਣ ਮਤਲਬ ਰੋਕ ਸਕਦਾ ਹੈ। ਬਿਲਕੁਲ, ਕਿਉਂਕਿ ਇੱਥੇ ਭਾਵੇਂ ਕੋਈ ਤੁਸੀਂ ਮੰਤਰੀ ਵੀ ਹੈ, ਜੇ ਉਹ ਕਾਨੂੰਨ ਤੋੜਦਾ ਉਹਨੂੰ ਉਨੀ ਬਰਾਬਰ ਦੀ ਸਜ਼ਾ ਮਿਲਦੀ। ਕਾਨੂੰਨ ਕਿਉਂ ਆਪਾਂ ਤੋੜਾਂਗੇ? ਸਭ ਤੋਂ ਪਹਿਲਾਂ ਤਾਂ ਜੋ ਸਾਡੇ ਦੇਸ਼ ਦਾ ਕਾਨੂੰਨ ਸਖਤ ਚਾਹੀਦਾ ਹੈ, ਜੋ ਕਿ ਹਰ ਬੰਦੇ ਨੂੰ ਦਾ ਡਰ ਹੋਣਾ ਚਾਹੀਦਾ ਹੈ ਬਿਲਕੁਲ ਕਿ ਮੈਂ ਜੇ ਗਲਤੀ ਕਰ ਰਿਹਾ ਤਾਂ ਮੈਨੂੰ ਇਹਨੂੰ ਭੁਗਤਣਾ ਪੈਣਾ। ਜੀ। ਉਹ ਹੈ ਨਹੀਂ ਜੀ। ਅਸੀਂ ਕਰੀ ਜਾਂਦੇ ਗਾ ਕਿ ਸਾਨੂੰ ਕੋਈ ਦੇਖਣ ਵਾਲਾ ਨਹੀਂ, ਉੱਥੇ ਕੋਈ ਰੋਕਣ ਵਾਲਾ ਨਹੀਂ, ਜੇ ਕੋਈ ਬੋਲਣ ਵਾਲਾ ਉਹ ਕਹਿੰਗੇ ਇਹ ਤਾਂ ਸਿਸਟਮ ਹੈ ਜੀ, ਇਹ ਮਸ਼ੀਨ ਹੈ, ਜਿਹੜਾ ਇਹ 'ਚ ਪੁਰਜਾ ਫਿੱਟ ਨਹੀਂ ਆਉਂਦਾ ਉਹ ਬਾਹਰ ਚਲੇ ਜਾਂਦਾ। ਇਸ ਤਰ੍ਹਾਂ ਦੀ ਉੱਥੇ ਮੈਂਟੈਲਿਟੀ ਬਣ ਚੁੱਕੀ ਹੈ ਲੋਕਾਂ ਦੀ। ਕਿਉਂਕਿ ਇੰਨੀ ਆਜ਼ਾਦੀ ਨਾਲ ਇੱਕ ਰਾਜਨੀਤਿਕ ਬੰਦਾ ਇਹ ਤੁਹਾਡੇ ਵਰਗਾ ਹੀ ਗੱਲ ਕਰ ਸਕਦਾ, ਨਹੀਂ ਤੇ ਰਾਜਨੀਤਿਕ ਜਿਹੜੀ ਪਾਰਟੀ ਨਾਲ ਸੰਬੰਧਿਤ ਬੰਦੇ ਆ ਉਹ ਇੰਨੀ ਖੁੱਲ ਕੇ ਇਹ ਗੱਲਾਂ ਮੰਨਦੇ ਨਹੀਂ ਕਿ ਸਾਡੇ ਮੈਨੂੰ ਨਹੀਂ ਪਤਾ ਜੀ, ਬਾਹਲੀਆਂ ਗੱਲਾਂ ਹਲੇ ਮੈਂ ਨਵੀਂ ਵੀ ਆ ਤੇ ਮੈਨੂੰ ਸਿਰਫ ਆਪਣੇ ਲੋਕਾਂ ਨਾਲ ਪਿਆਰ ਹੈ ਔਰ ਪਾਰਟੀ ਨਾਲ ਮੈਂ ਇਸ ਗੱਲੋਂ ਜੁੜੀ ਹਾਂ ਕਿ ਰਾਹੁਲ ਗਾਂਧੀ ਜੀ ਦੀ ਜਿਹੜੀ ਸੋਚ ਹੈ ਉਹ ਆਪਣੀ ਭੈਣ ਨੂੰ ਪਿਆਰ ਕਰਦੇ ਆ, ਆਪਣੀ ਮਾਂ ਦੀ ਇੱਜ਼ਤ ਕਰਦੇ ਆ। ਔਰ ਮੈਂ ਜਦੋਂ ਕਿ ਉਹਨਾਂ ਨੂੰ ਮਿਲੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਕੁਛ ਆਪਣੇ ਦੇਸ਼ ਲਈ ਕਰਨਾ ਚਾਹੁੰਦੇ ਆ। ਸੋ ਦੇਖੋ, ਪਰਮਾਤਮਾ ਨੇ ਮੌਕੇ ਦੇਣੇ ਹੁੰਦੇ ਆ ਜੀ। ਔਰ ਪੰਜਾਬ ਵਿੱਚ ਜੋ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੈਂ ਦੇਖਿਆ ਕਿ ਉਹ ਕਾਨੂੰਨ ਦੇ ਸਖਤ ਨੇ ਜੀ। ਸਭ ਤੋਂ ਵੱਡੀ ਗੱਲ ਇੰਪਲੀਮੈਂਟ ਜਿਹੜਾ ਉਹਨਾਂ ਨੇ ਇੱਕ ਉੱਪਰੋਂ ਭਾਵੇਂ ਆਰਡਰ ਦਿੰਦੇ ਆ, ਇੰਪਲੀਮੈਂਟ ਕਰਨ ਲਈ ਸਾਰਾ ਤੰਤਾ ਜਿਹੜਾ ਵਾ ਉਹ ਸਹੀ ਹੋਣਾ ਚਾਹੀਦਾ। ਤੁਸੀਂ ਇੱਕ ਗੱਲ ਦੇਖੋ ਜੀ, ਵੀ ਸਾਰੇ ਪੰਜਾਬ ਦੇ ਮੁੱਖ ਮੰਤਰੀ ਬਣੇ ਜੀ ਮਹਾਰਾਜ ਸਾਹਿਬ, ਔਰ ਉਹਨਾਂ ਨੇ ਜਿਹੜੇ ਕਰਜ਼ੇ ਮਾਫ ਕੀਤੇ ਆ, ਉੱਥੇ ਜਾ ਕੇ ਇਹ ਨਹੀਂ ਦੇਖਿਆ ਵੀ ਇਹ ਬੰਦਾ ਕਿਹੜੀ ਪਾਰਟੀ ਦਾ। ਸਭ ਤੋਂ ਵੱਡੀ ਗੱਲ ਹੈ ਜੀ। ਜਦ ਕਿ ਦੂਸਰੇ ਕਈ ਲੋਕ ਇਸ ਤਰ੍ਹਾਂ ਦੇ ਤਰੀਕੇ ਨਾਲ ਕੰਮ ਕਰਦੇ ਸੀ ਵੀ ਅੱਛਾ, ਜੋ ਪਤਾ ਲੱਗ ਜਾਂਦਾ ਵੀ ਇਹ ਸ਼ਾਇਦ ਇਸ ਤਰ੍ਹਾਂ ਦਾ ਇਹਨਾਂ ਦੀ ਸੋਚ ਹੈ, ਤਾਂ ਉੱਥੇ ਕੋਈ ਨਾ ਕੋਈ ਉਹਨਾਂ ਨਾਲ ਮਤਲਬ ਉਹਨਾਂ ਨੂੰ ਪਿੱਛੇ ਰੱਖਿਆ ਜਾਂਦਾ ਹੈ, ਵਾਂਝਾ ਰੱਖਿਆ ਜਾਂਦਾ ਹੈ। ਸੋ ਜਿਹੜੀ ਕਿ ਅੱਛੀ ਗੱਲ ਨਹੀਂ। ਮੈਂ ਸੋਚਦੀ ਹਾਂ ਰੱਬ ਜੀ ਨੂੰ ਵੀ ਮੌਕਾ ਦਿੰਦਾ ਹੈ ਤੇ ਆਪਣੇ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਔਰ ਕੁਛ ਜਿਹੜੇ ਇੱਥੋਂ ਵਾਲੇ ਪੰਜਾਬੀ ਹੈ, ਜੋ ਮੈਂ ਸੋਚਦੀ ਹਾਂ ਜੀ, ਆਪਾਂ ਪੰਜਾਬ ਛੱਡ ਕੇ ਆਏ ਹਾਂ, ਜੋ ਇੱਥੇ ਰਹਿੰਦੇ ਹਾਂ, ਉੱਥੇ ਹੁਣ ਜ਼ਿਆਦਾਤਰ ਲੋਕ ਹੋਰ ਕਮਿਊਨਿਟੀਜ਼ ਬਹੁਤ ਆ ਚੁੱਕੀਆਂ ਪੰਜਾਬ 'ਚ ਜੀ। ਹੁਣ ਇਕੱਲੇ ਆਪਾਂ ਲੋਕ ਨਹੀਂ ਉੱਥੇ ਹੈਗੇ, ਹੋਰ ਬਹੁਤ ਲੋਕ ਨੇ। ਈਵਨ ਸਾਨੇ ਹਲਕੇ ਤੁਸੀਂ ਦੇਖੋਗੇ ਪ੍ਰਵਾਸੀ ਲੋਕ ਕਿੰਨੇ ਹੈ, ਕਈ ਹਿਮਾਚਲ ਦੇ ਹੈ, ਕਿਤੇ ਉਹ ਤਾਂ ਨਹੀਂ ਜਾਣਦੇ ਕਿ ਬੇਟੀ ਨੇ ਕੀ ਕੀਤਾ ਜ਼ਿੰਦਗੀ 'ਚ। ਬਿਲਕੁਲ ਸਹੀ ਗੱਲ ਆ। ਇਸੇ ਕਰਕੇ ਜ਼ਿਆਦੀਆਂ ਇੰਟਰਵਿਊਜ਼ ਮੈਂ ਸਮਝਦਾ ਜੇ ਕੋਈ ਚੰਗੀ ਸੋਚ ਰੱਖਦਾ ਉਹਨੂੰ ਟੀਵੀ ਤੇ ਆ ਕੇ ਉਹਨਾਂ ਨੂੰ ਲੋਕਾਂ ਨਾਲ ਮੈਸੇਜ, ਕਿਉਂਕਿ ਤੁਸੀਂ ਇੱਕ ਉੱਥੇ ਜਾ ਕੇ ਲੋਕਾਂ ਨੂੰ ਦੱਸਣਾ ਘਰ ਪ੍ਰਤੀ ਇਹ ਬਹੁਤ ਔਖਾ ਹੁੰਦਾ, ਇਹ ਮੁਸ਼ਕਿਲ ਹੁੰਦੀ। ਤੁਸੀਂ ਆਪਣੀ ਜਿਹੜੀ ਸੋਚ ਆ ਉਹ ਇਹ ਲੋਕਾਂ ਤੱਕ ਪਹੁੰਚਾਓ। ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਆਪਾਂ ਇੱਥੇ ਪੰਜਾਬੀ ਬੈਠ ਕੇ ਸੋਚਦੇ ਆ ਸਾਡਾ ਪੰਜਾਬ ਐਵੇਂ ਹੋਵੇ, ਐਵੇਂ ਹੋਵੇ, ਇਹ ਜਿਹੜੀ ਭਾਵਨਾ ਆਪਣੇ ਅੰਦਰ ਹੈ, ਉੱਥੇ ਐਸੀ ਭਾਵਨਾ ਵਾਲੇ ਲੋਕ ਘੱਟ ਨੇ ਜਿਹੜੇ ਦੂਜੀਆਂ ਸਟੇਟਾਂ ਤੋਂ ਆ ਕੇ ਕੋਈ ਵਸ ਗਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦਾ ਇਤਿਹਾਸ ਕੀ ਹੈ, ਵੋਟ ਉਹ ਪਾ ਰਹੇ ਨੇ ਨਾਲ ਜੀ। ਜਿਹੜਾ ਇਲੈਕਸ਼ਨ ਜਿਹੜੀ ਆ ਉਹ ਸਿਰਫ ਉਹ ਪ੍ਰਭਾਵਿਤ ਕਰ ਰਹੇ ਆ ਜਿਨ੍ਹਾਂ ਨੇ ਵੋਟ ਪਾ ਰਹੇ ਜੀ। ਉਹਨਾਂ ਨੂੰ ਤਾਂ ਪਤਾ ਨਹੀਂ ਕਿ ਅਸੀਂ ਉਹਨਾਂ ਦੇ ਹੁਣ ਉਹ ਕਿੱਥੋਂ, ਮੰਨ ਲਓ ਫੈਕਟਰੀਆਂ ਨੇ ਲੁਧਿਆਣੇ ਜ਼ਿਲ੍ਹੇ ਨਾਲ ਸਾਡੇ ਹਲਕੇ 'ਚ ਬਹੁਤ ਐਸੇ ਲੋਕ ਜੁੜੇ ਆ ਜੋ ਪਤਾ ਨਹੀਂ ਕਿੱਥੋਂ ਆ ਕੇ ਫੈਕਟਰੀ 'ਚ ਕੰਮ ਕਰ ਰਹੇ, ਉਹ ਵੋਟਿੰਗ ਕਰ ਰਹੇ ਆ। ਬਿਲਕੁਲ ਸਹੀ ਹੈ। ਇਹ ਅਸੀਂ ਉਹਨਾਂ ਨੂੰ ਜਿੱਦਾਂ ਇੱਥੇ ਪੰਜਾਬੀ ਇੱਥੇ ਆਉਂਦੇ ਆ, ਆਪਣੇ ਨਾਲ ਹੀ ਸੰਸਕਾਰ ਵੀ ਲਾਉਂਦੇ ਆ ਸਾਰੇ। ਹੁਣ ਤੁਸੀਂ ਇੱਥੇ ਤੁਹਾਡਾ ਸ਼ੋਅ, ਆਪਾਂ ਫਿਰ ਦੁਬਾਰਾ ਤੁਹਾਡੀ ਗਾਇਕੀ ਵਾਲੇ ਪਾਸੇ ਆ ਜਾਂਦੇ ਆ। ਉੱਥੇ ਤੁਸੀਂ ਵੇਖਦੇ ਹੋ ਕਿ ਇੱਥੇ ਲੋਕੀ ਇੱਥੇ ਦੇ ਕਾਨੂੰਨ ਦੇ ਅਨੁਸਾਰ ਰਹਿ ਕੇ ਵੀ ਆਪਣੇ ਪੰਜਾਬ ਦੀਆਂ ਰਿਆਇਤ ਰੀਤਾਂ ਜਾਂ ਰਿਵਾਜ ਜਿਹੜੇ ਆ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਬਰਕਰਾਰ ਰੱਖਣ ਦੀ। ਹੁਣ ਤੁਹਾਡਾ ਇੱਥੇ ਸ਼ੋਅ ਆ, ਕਾਫੀ ਸਮੇਂ ਬਾਅਦ ਹੋਇਆ, ਕੋਈ ਨਵੇਂ ਗੀਤ, ਕੋਈ ਨਵਾਂ ਹੈ? ਜੀ ਮੈਂ ਕਈ ਗੀਤ ਬਣਾਏ ਨੇ ਨਵੇਂ, ਕੱਲ ਵੀ ਮੈਂ ਉਹ ਲੋਕਾਂ ਨੂੰ ਸੁਣਾਉਂਗੀ। ਔਰ ਮੇਰਾ ਮਕਸਦ ਦੇਖੋ, ਆਪਾਂ ਪੰਜਾਬ 'ਚ ਜੰਮੇ ਆ, ਬਹੁਤ ਮੈਨੂੰ ਮਾਣ ਹੁੰਦਾ ਹੈ ਕਿ ਮੇਰਾ ਜਨਮ ਪਰਮਾਤਮਾ ਤੇਰਾ ਧੰਨਵਾਦ ਹੈ, ਤੂੰ ਮੈਨੂੰ ਐਸੇ ਪਰਿਵਾਰ 'ਚ ਜਨਮ ਦਿੱਤਾ, ਇਸ ਧਰਮ 'ਚ ਜਨਮ ਦਿੱਤਾ। ਕਹਿ ਲਓ ਆਪਾਂ ਭਾਵੇਂ ਸਭ ਦੀ ਇੱਜ਼ਤ ਕਰਨ ਵਾਲੇ ਆਪਣਾ ਲੋਕ ਆ, ਸਾਰੇ ਧਰਮਾਂ ਦੀ, ਸਾਰੇ ਲੋਕਾਂ ਦੀ, ਪਰ ਫਿਰ ਵੀ ਜੋ ਜੋਸ਼ ਸਾਨੂੰ ਮਿਲਿਆ ਹੈ ਪਰਮਾਤਮਾ ਦੀ ਕਿਰਪਾ ਨਾਲ, ਉਹਦਾ
ਕੋਈ ਬਦਲ ਹੈ ਨਹੀਂ। ਬਿਲਕੁਲ ਸਹੀ ਗੱਲ ਆ ਦੋਸਤੋ। ਕਿਉਂਕਿ ਸਮਾਂ ਬਿੱਟੀ ਜੀ ਕੋਲ ਬਹੁਤ ਘੱਟ ਆ, ਸਾਡੇ ਕੋਲ ਤਾਂ ਟਾਈਮ ਬਹੁਤ ਹੁੰਦਾ, ਅਸੀਂ ਤਾਂ ਚਾਹੁੰਦੇ ਹੁੰਦੇ ਆ ਕਿ ਕੀ ਗੱਲਾਂ ਕੀਤੀਆਂ ਨੇ, ਬਟ ਤੁਸੀਂ ਗੱਲਾਂ ਦੇ ਵਹਾਅ 'ਚ ਮੈਨੂੰ ਲੈ ਗਏ ਹੋ। ਨਹੀਂ, ਥੈਂਕ ਯੂ ਜੀ। ਪਰ ਮੈਂ ਇਹ ਚਾਹੁੰਦਾ ਕਿ ਜਾਂਦੇ ਜਾਂਦੇ ਜਿਹੜਾ ਤੁਸੀਂ ਕੋਈ ਨਵਾਂ ਗੀਤ ਆਪਣਾ ਤਿਆਰ ਕੀਤਾ ਉਹਦੇ 2 ਬੋਲ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਨਵਾਂ ਗੀਤ ਤਾਂ ਮੈਂ ਜਿੱਦਾਂ ਹਲੇ ਸਰਪ੍ਰਾਈਜ਼ ਹੀ ਹੈ। ਚਲੋ ਉਹ ਨਾ ਕਰੋ, ਥੋੜਾ ਜਿਹਾ ਨਵਾਂ ਪਿੱਛੇ ਚਲੇ ਗਿਆ ਉਹ ਕਰ ਦਿਓ। ਕੱਲ ਤੀਆਂ ਨੇ ਤਾਂ ਇਸ ਕਰਕੇ ਇੱਕ ਮੈਂ ਗੀਤ ਸ਼ਮਸ਼ੇਰ ਸੰਧੂ ਜੀ ਦੇ ਮੈਨੂੰ ਦਿੱਤਾ ਸੀ ਤੇ ਉਹ ਜ਼ਰੂਰ ਮੈਂ ਦਿਨ ਗਿਣ ਤੀਆਂ ਆਈਆਂ ਵੇ ਮੈਨੂੰ ਸਖੀਆਂ ਦੇਣ ਵਧਾਈਆਂ ਵੇ, ਦਿਨ ਗਿਣ ਤੀਆਂ ਆਈਆਂ ਵੇ ਮੈਨੂੰ ਸਖੀਆਂ ਦੇਣ ਵਧਾਈਆਂ ਵੇ, ਵੇਖ ਲੁਕ ਕੇ ਛੜਾ ਕਰ ਤਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ ਕੋਈ ਵੈਦ ਬੁਲਾ ਦਿਲਦਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ ਜਦ ਮਾਰਿਆ ਤੂੰ ਲਲਕਾਰਾ ਵੇ ਮੈਂ ਡਿੱਗ ਪੀ ਪੀਂਗ ਤੋਂ। ਕਿਆ ਬਾਤ ਹੈ ਜੀ, ਬਹੁਤ ਹੀ ਖੂਬ। ਕੁਝ ਇਨਸਾਨ ਦੁਨੀਆ ਤੇ ਆਉਂਦੇ ਆ, ਉਹ ਜਿੱਥੇ ਵੀ ਜਾਣ ਉਹ ਉੱਥੇ ਹਰ ਪੱਖ ਜਿਹੜਾ ਉਹ ਮਹਿਕਾ ਦਿੰਦੇ ਆ। ਸਾਡਾ ਸਟੂਡੀਓ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ। ਜਗਦੀਪ ਜੀ, ਐਕਚੁਅਲੀ ਮੈਨੂੰ ਖੁਦ ਮੈਂ ਇਹ ਸੋਚਦੀ ਨਹੀਂ ਕਿ ਮੈਂ ਕੀ ਕਰ ਰਹੀ ਹਾਂ, ਕਿੱਦਾਂ ਜੋ ਤੁਹਾਡੀ ਡੈਸਟਨੀ ਹੁੰਦੀ ਹੈ ਤੁਹਾਨੂੰ ਕਰਾਉਂਦੀ ਹੈ। ਸਿਰਫ ਮੈਂ ਇਹ ਜ਼ਰੂਰ ਆਪਣੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦੀ ਹਾਂ, ਮੈਂ ਤੁਹਾਨੂੰ ਆਪਣਾ ਸਮਝਦੀ ਹਾਂ ਜੀ, ਔਰ ਹਮੇਸ਼ਾ ਇਹ ਜਿਹੜਾ 20-25 ਸਾਲ ਦਾ ਮੇਰਾ ਕੈਰੀਅਰ ਹੈ, ਪਿੱਛੋਂ ਮੈਂ ਚੱਲਦੀ ਆ ਰਹੀ ਹਾਂ ਤੁਹਾਡੇ 'ਚ ਜਿੱਥੇ ਮੌਕਾ ਮਿਲਦਾ ਹੈ। ਸੋ ਇੱਕ ਮੇਰੇ ਅੰਦਰ ਇੱਕ ਜਜ਼ਬਾ ਹੈ, ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ ਕਿ ਮੇਰੀ ਜ਼ਿੰਦਗੀ 'ਚ ਜਿੰਨਾ ਮੌਕਾ ਮਿਲੂਗਾ ਉਹ ਤੁਹਾਡੇ ਲਈ ਮੈਂ ਕੁਛ ਵੀ ਕਰ ਸਕਾਂ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਏਗੀ, ਫਖਰ ਵਾਲੀ ਗੱਲ ਹੋਏਗੀ। ਮੈਂ ਦੁੱਗਣਾ ਕਰਕੇ ਪਿਆਰ ਆਪਾਂ ਸਾਰਿਆਂ ਨੂੰ ਮੋੜ ਬਿੱਟੂ ਜੀ, ਅਸੀਂ ਬਹੁਤ ਕਦਰ ਕਰਦੇ ਹਾਂ ਤੁਹਾਡੇ ਖਿਆਲਾਤਾਂ ਦੀ ਔਰ ਤੁਹਾਡੀ ਸੋਚ ਦੀ। ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਇੰਪਲੀਮੈਂਟ ਪੰਜਾਬ 'ਚ ਕਰ ਸਕੋ ਔਰ ਐਜ਼ ਏ ਰਾਜਨੀਤਿਕ ਪੱਧਰ ਤੇ ਵੀ ਜਿੰਨੀ ਤੁਸੀਂ ਗਾਇਕੀ 'ਚ ਕਾਮਯਾਬੀ ਕੀਤੀ ਹੈ। ਮੈਂ ਆਮ ਹੀ ਆ, ਦੇਖੋ ਇੱਕ ਇਲੈਕਸ਼ਨ ਲੜਨੀ, ਫਿਰ ਅਸੀਂ ਤਾਂ ਹੁਣ ਕਹਿ ਹਾਰੇ ਹੋਏ ਆ ਚ ਉਹਦੇ 'ਚ ਇਹ ਹੈ ਕਿ ਮਨੋਬਲ ਬਹੁਤ ਉੱਚਾ ਹੈ ਜੀ। ਇੱਕ ਤਨਖਾਹ ਹੀ ਮਿਲਦੀ ਹੈ ਜਿੱਤ ਕੇ, ਇੱਕ ਮੰਚ ਸੀਗਾ, ਸੇਵਾ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ, ਉਹ ਕਰਦੇ ਆ। ਤੁਹਾਡੇ ਅੰਦਰ ਲੋਕ ਮਿਲਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਦਿਲ ਤੋਂ ਕੋਸ਼ਿਸ਼ ਕਰਦੀ ਹਾਂ, ਕਈ ਕੰਮ ਨਹੀਂ ਵੀ ਹੁੰਦੇ ਸੋ ਬਟ ਮੇਰੀ ਕੋਸ਼ਿਸ਼ 'ਚ ਕੋਈ ਮਿਲਾਵਟ ਨਹੀਂ ਹੁੰਦੀ। ਬਿਲਕੁਲ ਠੀਕ ਹੈ। ਸੋ ਦੋਸਤੋ, ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਬਿੱਟੀ ਜੀ ਦੀ ਐਸੀ ਸੋਚ ਜਿਹੜੀ ਆ ਉਹਨਾਂ ਨੇ ਰੱਖੀ ਹੈ ਪੰਜਾਬ ਪ੍ਰਤੀ, ਤੁਸੀਂ ਵੀ ਉਹਨਾਂ ਦਾ ਸਾਥ ਦਿਓ ਤਾਂ ਕਰਕੇ ਜਿੱਥੇ ਜਿੰਨਾ ਵੀ ਕੰਮ ਥੋੜਾ ਜਿਹਾ ਹੋਵੇ ਉਹ ਸਾਰਥਕ ਰੂਪ ਦੇ ਵਿੱਚ ਦਿਸੇ ਲੋਕਾਂ ਨੂੰ। ਤੁਸੀਂ ਸਾਡੇ ਲਈ ਟਾਈਮ ਕੱਢਿਆ ਜੀ ਬਿੱਟੀ ਜੀ, ਦਿਲ ਕਰਦਾ ਸੀ ਕਿ ਅਜੇ ਹੋਰ ਗੱਲਾਂ ਕਰੀਏ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਵੀ ਅੱਗੇ ਤੁਹਾਡੇ ਜਿਵੇਂ ਨੇ ਤੁਹਾਡਾ ਤਹਿ ਦਿਲ ਤੋਂ ਰਸ਼ਪਾਲ ਹੇਰ ਜੀ ਦਾ ਔਰ ਉਹ ਵਿਜੇ ਧੰਮੀ ਜੀ ਦੇ ਮੈਂ ਬਹੁਤ ਗੀਤ ਗਾਏ ਆ, ਉਹਨਾਂ ਦੇ ਪਿੰਡ ਦੇ ਹੈ। ਸੋ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਮਿਲ ਕੇ ਔਰ ਤੁਹਾਡਾ ਸਾਰੇ ਪੰਜਾਬੀਆਂ ਦਾ ਸਾਰੀ ਉਮਰ ਤੁਸੀਂ ਜਿੰਨਾ ਪਿਆਰ ਦਿੱਤਾ ਹੈ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਦੋਸਤੋ, ਤੁਸੀਂ ਇੰਡੋਜ਼ ਟੀਵੀ ਵੇਖਦੇ ਰਹੋ, ਇੱਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ। ਅਸੀਂ ਪ੍ਰੋਗਰਾਮ ਸਨਮੁਖ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਸੈਲੀਬ੍ਰਿਟੀ ਔਰ ਸਾਹਿਤਕ ਬੰਦੇ ਜਾਂ ਕੋਈ ਵੀ ਵਧੀਆ ਜਿਹੜੇ ਸਮਾਜ ਦੇ ਵਿੱਚ ਐਕਟਿਵ ਨੇ ਉਹਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਰਹਾਂਗੇ। ਤੁਸੀਂ ਸਾਡਾ ਇੰਡੋਜ਼ ਟੀਵੀ YouTube ਤੇ ਸਬਸਕ੍ਰਾਈਬ ਕਰ ਸਕਦੇ ਹੋ, ਸਾਨੂੰ ਜੱਪ ਟੀਵੀ ਤੇ ਵੇਖ ਸਕਦੇ ਹੋ, ਰੀਅਲ ਟੀਵੀ ਦੇ ਉੱਤੇ 440 ਨੰਬਰ ਦੇ ਉੱਤੇ ਵੀ ਤੁਸੀਂ ਵੇਖ ਸਕਦੇ ਹੋ। ਸੋ ਇੱਦਾਂ ਹੀ ਸਾਡੇ ਨਾਲ ਬਣੇ ਰਹੋ, ਅਸੀਂ ਤੁਹਾਨੂੰ ਵੱਖ-ਵੱਖ ਸੈਲੀਬ੍ਰਿਟੀਆਂ ਨਾਲ ਮਿਲਾਉਂਦੇ ਰਹਾਂਗੇ। ਹੁਣ ਮੈਨੂੰ ਜਗਦੀਪ ਗਿੱਲ ਨੂੰ ਇਜਾਜ਼ਤ ਦਿਓ ਜੀ, ਫਿਰ ਦੁਬਾਰਾ ਕਿਸੇ ਹੋਰ ਸੈਲੀਬ੍ਰਿਟੀ ਨਾਲ ਮੁਲਾਕਾਤ ਕਰਾਵਾਂਗੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ।